ਹਾਲੇ ਤਾਂ ਇੱਕ ਮੀਂਹ ਪਿਆ, ਜੇ ਅੱਲਾ ਨੇ ਚਾਹਿਆ ਇੱਕ ਅੱਧਾ ਮੀਂਹ ਹੋਰ ਪੈ ਗਿਆ ਤਾਂ ਇਹ ਦੇਖੋ ਥੱਲੇ ਇਦਾਂ ਡਿਗਣੀਆਂ ਪੱਕ ਕੇ ਜਿਵੇਂ ਟਪਕੇ ਵਾਲੇ ਅੰਬ ਡਿੱਗਦੇ ਆ। ਲੈ ਉਹ ਮੁੰਡਾ ਉੱਠਿਆ, ਉੱਠ ਕੇ ਨਾ ਤੇ ਉਹਨੂੰ ਜਾ ਕੇ ਪ੍ਰਾਹੁਣੇ ਨੂੰ ਉਠਾਇਆ ਵੀ ਉੱਠਣਾ ਸ਼ੇਰਾ, ਉੱਠ ਕੇ ਬਵੇ ਨਾ ਜਰਾ ਸਿੱਧਾ ਹੋ ਕੇ। ਹਾਂ ਉਹ ਬਹਿ ਗਿਆ। ਉਹਨੇ ਕਿਹਾ ਤੂੰ ਕੌਣ ਆ? ਹਾਂ ਅੱਗੋਂ ਮਰਾਸੀ ਵੀ ਹੁਸ਼ਿਆਰ ਸੀ। ਹਾਂ ਮਰਾਸੀ ਨੇ ਕਿਹਾ ਮੈਂ ਅੱਲਾ ਦਾ ਬੰਦਾ। ਹਾਂ ਵੇ ਅੱਲਾ ਦਾ ਬੰਦਾ। ਹਾਂ ਮੈਂ ਅੱਲਾ ਦਾ ਬੰਦਾ। ਹਾਂ ਮੈਂ ਤਾਂ ਅੱਲਾ ਦਾ ਬੰਦਾ। ਹਾਂ ਮੈਂ ਤਾਂ ਅੱਲਾ ਦਾ ਬੰਦਾ ਹਾਂ। ਸੋਹਣੀ ਗੱਲ ਕਰੀ। ਹਾਂ ਉਹਨੇ ਬਾਂਹ ਤੋਂ ਫੜਿਆ, ਫੜ ਕੇ ਖਿੱਚ ਕੇ ਤੋੜ ਲਿਆ ਬਾਜ਼ਾਰ 'ਚ। ਹਾਂ ਮਸਜਿਦ ਦੇ ਬੂਹੇ ਅੱਗੇ ਛੱਡ ਆਇਆ। ਹਾਂ ਉਹਨੂੰ ਕਹਿੰਦਾ ਜੀ ਅੱਲਾ ਦਾ ਬੰਦਾ, ਅੱਲਾ ਦਾ ਘਰ ਆ, ਸਾਡੇ ਘਰ ਤੇਰਾ ਕੀ ਆ? ਸਾਡੇ ਘਰ ਤੇਰਾ ਕੀ ਆ? ਕੀ ਦਾ ਹੈ? ਦੇਖੋ ਜੀ ਮਾਸ਼ਾਅੱਲਾ ਪਨੀਰੀ ਨਿਕਲ ਆਈ ਆ, ਜੰਮੀ ਬੜੀ ਸੋਹਣੀ ਆ। ਹਾਂਜੀ ਬਰੋ ਬਰਾਬਰ ਜੰਮੀ ਆ, ਸੋਹਣੀ ਜੰਮੀ ਆ। ਅਸੀਂ ਉੱਤੇ ਦੇਤੀ ਸੀ ਆਹ ਛੇਲ ਜੀ, ਇਹ ਤਾਂ ਦਿੱਤੀ ਸੀ ਵੀ ਚਲੋ ਜਮਾ ਚੰਗਾ ਹੋ ਜਾਵੇ। ਬਈ ਮੈਂ ਕਹਿੰਦਾ ਮੈਂ ਤਾਂ ਇਹੋ ਜੀ ਪੰਚਾਇਤ, ਇਹੋ ਜੀ ਪਰੇ ਬਹਿ ਜਾ ਮੁਸਤਫਾ, ਬਈ ਇਹੋ ਜਿਹਾ ਝੇੜਾ ਮੈਂ ਤਾਂ ਨਹੀਂ ਦੇਖਿਆ ਵੀ ਜਿਹੜੇ ਸਾਡੇ ਲਾਈ ਸਾਦੇ ਆ ਇਨਸਾਫ ਕਰਨ ਵਾਲੇ ਚੌਧਰੀ ਨੂੰ। ਹਰ ਚੌਧਰੀ ਲਾਈ ਨਹੀਂ ਹੁੰਦਾ, ਪਰ ਹਰ ਲਾਈ ਚੌਧਰੀ ਜ਼ਰੂਰ ਹੁੰਦਾ। ਮੈਂ ਤਾਂ ਤੁਹਾਨੂੰ ਲਾਈ ਕਹਿ ਰਿਹਾ ਵੀ ਤੁਸੀਂ, ਤੁਹਾਡੇ ਹੱਥ 'ਚ ਸੋਟੀ ਫੜਾਈ ਸੀ ਬਈ ਐਸੇ ਲਾਈ ਮੈਂ ਜ਼ਿੰਦਗੀ 'ਚ ਨਹੀਂ ਦੇਖੇ। ਬਈ ਉਹਨਾਂ ਨੇ ਗੱਲ ਠੋਕ ਵਜਾ ਕੇ ਕੀਤੀ ਆ। अस्सलाम वालेकुम जी। सियाने कहंदे सहज पक्के सो मीठा खाए। सहज सादे आ भी हौली हौली भी ਜਿਹੜੀ ਸ਼ਾ ਆਪਣੇ ਟਾਈਮ ਤੇ ਪੱਕੇ। ਅਡੀਕ ਦੀਆਂ ਘੜੀਆਂ ਮੁੱਕ ਗਈਆਂ। ਅਸੀਂ ਬੜੇ ਚਿਰ ਦਾ ਤੁਹਾਨੂੰ ਦਿਖਾਉਂਦੇ ਸੀ ਜਦੋਂ ਜਾਮਣ ਤੇ ਫੁੱਲ ਆਇਆ, ਫੁੱਲ ਤੋਂ ਬਾਅਦ ਫਿਰ ਜਾਮਣਾ ਲੱਗੀਆਂ ਤੇ ਅੱਲਾ ਨੇ ਚਾਹਿਆ ਜਾਮਣਾ ਪੱਕ ਗਈਆਂ। ਦੇਖ ਲਓ ਵੀ ਇਹ ਸਿਰਫ ਮੀਂਹ ਅਡੀਕ ਦੀਆਂ ਹੁੰਦੀਆਂ ਵੀ ਮੀਂਹ ਪੈਣ ਦੀ ਦੇਰ ਸੀ, ਮੀਂਹ ਪਿਆ ਨਾਲ ਹੀ ਜਾਮਣਾ ਨੇ ਰੰਗ ਬਦਲ ਲਿਆ ਤੇ ਅੱਜ ਜਾਮਣਾ ਦੀ ਬਿਸਮਿਲ੍ਲਾ। ਤੇ ਅਸੀਂ ਸੋਚਿਆ ਵੀ ਚਲੋ ਚਿੜੀਆਂ ਤੋਤੇ ਵੀ ਆਏ ਜਾਮਣਾ ਖਾਣ ਵਾਸਤੇ, ਅਸੀਂ ਵੀ ਆਏ ਆ ਜੇ ਜਾਮਣਾ ਤੋੜ ਕੇ ਖਾਂਦੇ ਆ, ਨਾਲੇ ਤੁਹਾਨੂੰ ਕੋਈ ਗੱਲਬਾਤ ਕਰਦੇ ਆ ਤੁਹਾਡੇ ਨਾਲ। ਚਾਚਾ ਬੂਟਾ ਜਾਮਣਾ ਤੋੜ ਰਿਹਾ ਆ, ਤੁਸੀਂ ਡੱਬੇ 'ਚ ਵੀ ਦਿਖਾ ਦਿਓ ਵਿੱਚੋਂ ਕੋਈ, ਉੱਤੇ ਚੜ ਕੇ ਨਾ ਤੋੜ ਲਈਏ। ਨਹੀਂ ਨਹੀਂ ਹੈ ਅੱਜ ਦੇ ਖਾਣ ਜੋਗੀਆਂ ਹੋ ਜਾਣੀਆਂ, ਥੱਲੇ ਖੜਿਆ ਹੀ। ਹਾਂ ਨਹੀਂ ਜਾਮਣਾ ਉੱਤੇ ਚੜ ਕੇ, ਉੱਤੇ ਮੋਟੀਆਂ ਉੱਤੇ ਆ ਦੇਖੋ ਜੀ ਕਿੱਦਾਂ ਗੁੱਛੇ ਦੇ ਆ, ਜਿਵੇਂ ਨਹੀਂ ਮੋਤੀ ਚਮਕਦੇ ਹੁੰਦੇ ਇਦਾਂ ਮੋਤੀ ਚਮਕਦੇ ਮਾਸ਼ਾਅੱਲਾ, ਕੱਟ ਕਾਲੀਆਂ ਜੀ। ਦੇਖੋ ਜੀ ਜਿਹੜੇ ਬੰਦਿਆਂ ਨੇ ਆਪਣੇ ਮਰੱਬੇ 'ਚ ਫਲਦਾਰ ਰੁੱਖ ਲਾਏ ਆ ਨਾ, ਤੇ ਉਹਨਾਂ ਨੂੰ ਪਤਾ ਇਸ ਨੇਮਤ ਦਾ। ਤੁਸੀਂ ਰੰਗ ਬਰੰਗੇ ਲਾਓ ਤੇ ਸਾਰਾ ਸਾਲ ਕੁਛ ਨਾ ਕੁਛ ਤੁਹਾਨੂੰ ਖਾਣ ਨੂੰ ਲੱਭਦਾ ਹੀ ਰਹਿਣਾ। ਇੱਕ ਬੰਦਾ ਮੈਂ ਤੁਹਾਨੂੰ ਮਿਲਾਉਂਗਾ ਵੀ, ਉਹਦੇ ਨਾਲ ਚਾਚਾ ਬੂਟਿਆ ਹਾਂਜੀ ਥਾਂ ਹੋਣੀ ਕੋਈ ਬਿੱਗਾ ਹੋਣਾ, ਦੁਆੜਾ ਹੋਣਾ ਉਹਦਾ। ਅੱਛਾ। ਤੇ ਉਹਨੇ ਵਿੱਚ ਇਦਾਂ ਦਾ ਹਿਸਾਬ ਲਾਇਆ ਵੀ ਸਾਰਾ ਸਾਲ ਕੁਛ ਨਾ ਕੁਛ ਖਾਣ ਨੂੰ ਲੱਭਦਾ। ਅਸੀਂ ਜਦੋਂ ਗਏ ਆ ਉੱਥੇ ਬੇਰ ਖਾਦੇ ਆ। ਅੱਛਾ। ਫਿਰ ਉੱਥੇ ਫਾਲਸਾ ਪੱਕਿਆ ਸੀ, ਹਾਂ ਹੁਣ ਅੰਜੀਰ ਪੱਕੀ ਹੋਈ ਆ, ਵੈਰੀ ਗੁੱਡ। ਗਾਂ ਕਿੰਨੂ ਲੱਗੇ ਆ, ਕੀ ਬਾਤ ਹੈ। ਅਮਰੂਦ ਉੱਥੇ ਖਾਦੇ ਹਾਂ ਤੇ ਬੜੀਆਂ ਰੰਗ ਬਰੰਗੀਆਂ ਛਾਵਾਂ। ਹੋਰ ਵੀ ਅਜੇ ਖਾਸੇ ਮੈਨੂੰ ਭੁੱਲ ਗਏ ਨਾ ਵਿੱਚ ਕਿਹੜੀ ਸ਼ੈ ਲੱਗੀ ਹੈ। ਹਾਂ ਤੂਤੀਆਂ ਐਡੀਆਂ ਸੀਗੀਆਂ, ਲੰਮੀਆਂ ਤੂਤੀਆਂ, ਗੋਲ ਤੂਤੀਆਂ, ਮਿੱਠੀਆਂ ਸ਼ਤੂਤ ਦੇ ਉੱਤੇ। ਅੱਛਾ। ਹਾਂ ਉਹ ਬੜੀਆਂ ਖਾਣ ਵਾਲੀਆਂ। ਮੈਂ ਕਿਹਾ ਯਾਰ ਵੀ ਸਵਾਦ ਆ ਗਿਆ। ਇਦਾਂ ਹੀ ਸਾਡੀ ਆਪਣੇ ਬੰਨਿਆਂ ਤੇ ਰੁੱਖ ਲਾਈਏ। ਇੱਕ ਤਾਂ ਰੁੱਖਾਂ ਦਾ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਜਿਹੜੀ ਹੁਣ ਇਸ ਟਾਈਮ ਸੇਕ ਪੈ ਰਿਹਾ ਰੁੱਖਾਂ ਦੀ ਕਦਰ ਦਾ, ਵੀ ਕੀ ਬਣਾ ਰਿਹਾ। ਤੇ ਜਾਮਣਾ ਅਸੀਂ ਤੋੜ ਲਈਏ, ਜਾਮਣਾ ਤੋੜ ਕੇ ਨਾ ਇੱਕ ਵਾਰੀ ਤੇ ਇਹਨਾਂ ਨੂੰ ਧੋ ਕੇ ਫਿਰ ਲੂਣ ਲਾ ਕੇ ਖਾਂਦੇ ਆ, ਨਾਲੇ ਫਿਰ ਗੱਲਬਾਤ ਕਰਦੇ। ਮੈਂ ਕਹਿੰਦਾ ਯਾਰ ਜਾਮਣਾ ਹੈ ਉੱਤੇ ਉਹ ਤੇ ਸਿਖਰੀ ਤੇ ਦਿਖਾਇਓ ਜੀ, ਉਹ ਤੁਸੀਂ ਦੇਖ ਸਕਦੇ ਜੀ, ਤੁਸੀਂ ਆਪਣੇ ਵਾਲੇ ਪਾਸੋਂ ਦਿਖਾ ਦਿਓ ਜਾਂ ਕਿਸੇ ਪਾਸੋਂ ਉਧਰੋਂ ਦਿਖਾਓ ਜੀ, ਖਾਲੇ ਕੋਲ ਜਾਂ ਮਗਰੋਂ ਹੋ ਕੇ ਦਿਖਾਇਓ। ਉਹ ਸਿਖਰੀ ਦਿਖਾਣੀ ਜੀ ਕਿੱਦਾਂ। ਹਾਂ ਮਾਸ਼ਾਅੱਲਾ ਢੇਰੀਆਂ ਲੱਗੀਆਂ ਜਾਮਣ ਦੇ ਉੱਤੇ, ਜਾਮਣਾਂ ਦੀ ਢੇਰੀਆਂ ਲੱਗੀਆਂ, ਗੁੱਛੇ ਲੱਗੇ ਅੰਗੂਰਾਂ ਤਰ੍ਹਾਂ, ਐਸੀ ਸੋਹਣੀ ਜਾਮਣ ਲੱਗੀ ਹੈ। ਤੇ ਹਾਲੇ ਤਾਂ ਇੱਕ ਮੀਂਹ ਪਿਆ, ਜੇ ਅੱਲਾ ਨੇ ਚਾਹਿਆ ਇੱਕ ਅੱਧਾ ਮੀਂਹ ਹੋਰ ਪੈ ਗਿਆ ਤਾਂ ਇਹ ਦੇਖੋ ਥੱਲੇ ਇਦਾਂ ਡਿਗਣੀਆਂ ਪੱਕ ਕੇ ਜਿਵੇਂ ਟਪਕੇ ਵਾਲੇ ਅੰਬ ਡਿੱਗਦੇ ਆ, ਐਸੀ ਸ਼ੈ ਜਾਮਣ ਦੀ। ਤੁਸੀਂ ਨਾ ਚਾਹੇ ਅਮੈਂਟ ਬਟਨ ਦੱਬੋ ਜੀ ਤੇ ਅਸੀਂ ਤੁਹਾਨੂੰ ਜਾਮਣਾ ਸੋਹਣੀਆਂ ਤੋੜ ਕੇ ਖਵਾਉਂਦੇ ਹਾਂ। ਆ ਫੜੋ ਜੀ ਇੱਕ ਵਾਰੀ। ਮੈਂ ਕਹਿੰਦਾ ਉੱਤੇ ਨਹੀਂ ਛੱਡਣਾ ਯਾਰ, ਅੱਜ ਆ ਥੱਲੇ ਆਪਣਾ ਸਰ ਜਣਾ ਵੇਖ ਕਿੰਨੀਆਂ ਹੋ ਗਈਆਂ। ਮੇਰੇ ਬਾਅਦ ਦਿਖਾਓ, ਆ ਦੇਖ ਜਿੱਦਣ ਫਿਰ ਥੱਲਿਓਂ ਮੁੱਕ ਗਈਆਂ ਫਿਰ ਉੱਤੇ ਚੜ ਕੇ ਤੋੜ ਲਵਾਂਗੇ। ਹਾਂ ਇੱਕ ਮੀਂਹ ਹੋਰ ਪੈ ਗਿਆ ਨਾ ਫੇਰ ਆ ਕਿਸੇ ਨਿਆਣੇ ਨੇ ਅੱਗ ਲਾਈ ਆ ਤੇ ਉਹ ਸੇਕ ਜਿਹਾ ਵੀ ਪੈ ਗਿਆ ਜਾਮਣ ਤੇ। ਖੈਰ ਇੰਨੇ ਕਟਾਣੀ ਦੀ ਕੋਈ ਨਹੀਂ, ਨਿਆਣੇ ਕਿਸੇ ਨੇ ਲਾਤੀ ਅੱਗ। ਅੱਜ ਤਾਂ ਥੱਲੇ ਖੜਿਆਂ ਹੀ ਬੜੀਆਂ ਹੋ ਜਾਣੀਆਂ ਵੇਖਾਂ। ਹੋਰ ਚਲੋ ਆਹੋ ਅੱਜ ਲੋੜ ਹੀ ਨਹੀਂ ਉੱਤੇ ਚੜਨ ਦੀ। ਇਹ ਤਾਂ ਜੀ ਅੱਲਾ ਦੀ ਨੇਮਤ ਆ, ਫਾੜਾ। ਇਹ ਵੇਖ ਥੱਲੇ ਖੜਿਆ ਨਾਲੇ ਛਾਂ ਤੇ
ਛਾਂ ਤੇ ਖੜੇ ਹੀ ਥੱਲੇ ਹੀ ਤੋੜ ਕੇ ਆਰਾਮ ਨਾਲ ਖਾਈ ਜਾਓ। ਹਾਂ ਕੀ ਬਾਤ ਹੈ ਜੀ। ਰੇੜੀ ਦਾ ਉਹ ਜੂਕਾ ਵੱਜਿਆ ਜੀ, ਹਾਂ ਬੰਬ ਟੁੱਟਿਆ ਜੀ ਰੇੜੀ ਦਾ। ਦੇਖੋ ਜੀ ਮੌਸਮ ਦੀ ਗੱਲ ਇਦਾਂ ਹੁੰਦੀ ਆ ਵੀ ਹੁਣ ਤਾਂ ਜਿੱਦਾਂ ਕੋਈ ਸ਼ਾਇਦ ਧੱਕੇ ਤੋਂ ਤੁਹਾਡੀ ਝੋਲੀ 'ਚ ਨਹੀਂ ਪਾ ਰਿਹਾ ਵੀ ਆ ਮੰਜੇ ਦੇ ਉੱਤੇ ਬਹਿ ਕੇ ਵੀ ਚਾਹੇ ਤੋੜ ਲਓ, ਇਦਾਂ ਪੱਕ ਰਹੀਆਂ ਹੇਠਾਂ ਨੀਵੀਆਂ ਤੱਕ। ਚਾਚਾ ਆ ਜਾ ਹੁਣ ਜਿੰਨੀਆਂ ਕਿ ਤੋੜੀਆਂ ਨਾ ਹਾਂ ਤੇ ਇਹਨਾਂ ਨੂੰ ਧੋ ਕੇ ਨਾ ਤੇ ਲੂਣ ਲਾ ਕੇ ਸਾਨੂੰ ਖਵਾ। ਬਾਬੇ ਸ਼ੌਂਕੀ ਨੂੰ ਪੁੱਛਦੇ ਆਂ ਜੀ ਵੀ ਜਾਮਣ ਕੈਸੀ ਸ਼ੈ ਆ, ਕੈਸਾ ਫਲ ਆ, ਕੀ ਅੱਲਾ ਦੀ नेमत ਆ। ਇਹ ਜੀ ਬਹੁਤ ਬਿਹਤਰੀਨ ਜਾਮਣ ਆ, ਜੀ। ਬਹੁਤ ਅੱਛਾ ਫਲ ਆ ਇਹ ਮਾਸ਼ਾਅੱਲਾ। ਇਹਦਾ ਫਿਰਕਾ ਵੀ ਬਣਦਾ, ਜੇ ਬਣਾਈਏ ਤਾਂ ਫਿਰਕਾ ਵੀ ਬਣਦਾ। ਹਾਂਜੀ ਬਣ ਜਾਂਦਾ। ਇਹ ਪੇਟ ਵਾਸਤੇ ਵੀ ਅੱਛੀ ਆ, ਮਿਹਦੇ ਵਾਸਤੇ ਵੀ ਅੱਛੀ ਆ, ਇਹ ਬਹੁਤ ਅੱਛੀ ਚੀਜ਼ ਆ। ਜਾਮਣ ਦੇ ਬੜੇ ਫਾਇਦੇ ਆ, ਨੁਕਸਾਨ ਨਹੀਂ ਹੈਗਾ। ਤੇ ਇਹਨੂੰ ਖਾਓ, ਖਾਣ ਨਾਲ ਇਹਦੇ ਜਿਹੜੇ ਇਹਨਾਂ ਕੈਮੀਕਲ ਬਹੁਤ ਅੱਛੇ ਆ, ਬਹੁਤ ਆਲਾ, ਪੇਟ ਵਾਸਤੇ ਬਹੁਤ ਆਲਾ, ਸਿਹਤ ਵਾਸਤੇ ਬਹੁਤ ਆਲਾ। ਵਾਹ ਵਾਹ, ਜਾਮਣ ਵਾਹ, ਬਹੁਤ ਵਾਹ। ਬਿਹਤਰੀਨ ਆ ਜੇ ਇਹ ਖਾਈ ਜਾਵੇ ਤਾਂ। ਪੱਕੀ ਜਾਮਣ ਖਾਣ ਵਾਲੀ ਹੁੰਦੀ ਪੱਕੀ? ਹੈ। ਹਾਂਜੀ ਹਾਂਜੀ। ਕੱਚੀ ਤਾਂ ਹਲੇ ਖਾ। ਕਫਰ ਆ ਜਾਮਣ 'ਚ, ਹਲੇ ਆਪਣੀ ਜਾਮਣ ਪੂਰੀ ਮੱਤ ਤੇ ਨਹੀਂ ਆਈ ਹੈਗੀ। ਇੱਕ ਬਾਰਿਸ਼ ਹੋਰ ਅੱਲਾਹ ਤਾਲਾ ਦੇਊਗਾ, ਹਾਂਜੀ। ਫਿਰ ਮੱਤ ਤੇ ਆਊਗੀ। ਇਹਨੂੰ ਫਿਰ ਟਪਕਾ ਲੱਗ ਜਾਊਗਾ ਪੈਣ, ਜਿਵੇਂ ਅੰਬ ਨੂੰ ਪੈਂਦਾ। ਹਾਂਜੀ ਹਾਂਜੀ, ਫਿਰ ਇਹ ਖਾਣ ਵਾਲੀ ਹੁੰਦੀ ਆ। ਬਹੁਤ ਆਲਾ ਜਾਮਣ, ਜਾਮਣ ਦੇ ਬੜੇ ਫਾਇਦੇ ਆ। ਬਾਬਾ ਸਿਰਕਾ ਪਾਓ, ਜੋ ਮਰਜ਼ੀ ਕਰੋ। ਮੀਂਹ ਤਾਂ ਅੱਜ ਵੀ ਦੱਸਿਆ, ਕਹਿੰਦੇ ਵੀ ਅੱਜ ਵੀ ਆ ਸਕਦਾ। ਹਾਂ ਜੀ, ਕਹਿੰਦੇ ਆ ਜੀ 1:30 ਵਜੇ ਤੋਂ ਬਾਅਦ ਆਉਣਾ। ਦੇਖੋ ਜੀ 1:30 ਤਾਂ ਵੱਜ ਚੁੱਕਿਆ, ਹਲੇ ਤੱਕ ਬਾਰਿਸ਼ ਦਾ ਕੋਈ ਨਿਰਮਾਨ ਨਹੀਂ ਹੈਗਾ। ਕਦੇ ਝੋਲਾ ਆ ਜਾਂਦਾ, ਕਦੇ ਖੜ ਜਾਂਦਾ। ਇਹ ਅੱਲਾਹ ਤਾਲਾ ਦੇ ਕਰਮ ਆ ਲਿਓ ਜੀ, ਕਰਮ ਨੂੰ ਆ ਜੀ ਆ। ਜਦੋਂ ਹੋ ਸਕਦੀ, ਜਦੋਂ ਉਹ ਕਰ ਦੇਵੇ, ਜਦੋਂ ਕਰ ਦੇ। ਜਦੋਂ ਕਰ ਦੇਵੇ, ਜਦੋਂ। ਉਹਦੀ ਕਰਮ ਨੂੰ ਆ ਜੀ। ਆਏ ਹਾਏ ਹਾਏ, ਕਾਲਾ ਲੂਣ ਲੱਗ ਰਿਹਾ ਜੀ ਹਾਂਜੀ। ਜਾਮਣਾਂ ਨੂੰ। ਹਾਂਜੀ। ਚਾਚੇ ਬੂਟੇ ਨੇ ਧੋ ਲੀਆਂ ਜੀ, ਕਾਲਾ ਲੂਣ ਲਾ ਰਿਹਾ। ਨਹੀਂ ਫਿਰ ਵੀ ਨਾ ਜਿਵੇਂ ਬਾਬਾ ਸ਼ੌਂਕੀ ਕਹਿੰਦਾ ਵੀ ਹਲੇ ਪੱਕੀਆਂ ਨਹੀਂ, ਪਰ ਜਿਹੜੀਆਂ ਪੱਕੀਆਂ ਉਹ ਤਾਂ ਪੱਕ ਗਈਆਂ। ਉਹ ਤਾਂ ਪੱਕ ਗਈਆਂ, ਯਾਨੀ ਕੁਝ ਸ਼ੁਰੂਆਤ ਆ ਨਾ ਹੁਣ, ਹਾਂ, ਕਮਜ਼ੋਰ, ਸ਼ੁਰੂਆਤ। ਹਾਂ ਕੁਝ ਹਾਂ। ਕਮੀ ਆ। ਸ਼ੁਰੂ ਆ ਨਾ ਹਜੇ ਕੰਮ। ਹਜੇ ਸ਼ੁਰੂ ਆ ਕੰਮ। ਕੋਈ ਸਟਾਰਟ ਹੋਣਾ। ਹਾਂ ਨਹੀਂ ਅੱਲਾ ਨੇ ਕਰਿਆ ਤੇ ਪੱਕ ਗਈਆਂ। ਜਾਮਣਾਂ ਨੇ ਬਈ ਖਾਣੀਆਂ ਹੋਣ ਕਿਸੇ ਨੇ ਤੇ ਜਾਮਣਾਂ ਥੱਲੇ ਪਹੁੰਚੋ। ਇਹ ਜ਼ਰੂਰੀ ਨਹੀਂ ਵੀ ਇਹਨਾਂ ਜਾਮਣਾਂ ਥੱਲੇ ਪਹੁੰਚਣਾ। ਜਿੱਥੇ ਜਿੱਥੇ ਵੀ ਕਿਤੇ ਜਾਮਣ ਹੈ ਜੀ। ਜਿੱਥੇ ਲਾਗੇ ਲਾਗੇ ਤੁਹਾਡੇ ਕੋਈ ਜਾਮਣ ਹੈ ਨਾ, ਉੱਥੇ ਜਾ ਕੇ ਆਪਣੇ ਹੱਥੀਂ ਤੋੜ ਕੇ ਜਾਮਣਾਂ ਖਾਓ। ਹਾਂਜੀ। ਇਹੀ ਗੱਲ ਚੇਤੇ ਰਹਿੰਦੀ ਹੈ, ਇਹੀ ਸਵਾਦ ਆ। ਸਿਆਣੇ ਕਹਿੰਦੇ ਆ ਵੀ ਆਪ ਦਾ ਘਰ 100 ਕਹੋ ਤੋਂ ਦਿਸਦਾ। ਇਹ ਕੀ ਗੱਲ ਆ ਭਲਾ ਵੀ ਜਿਹੜੇ ਬਾਹਰਲੇ ਮੁਲਕਾਂ 'ਚ ਇਸ ਟਾਈਮ ਬੈਠੇ ਆ, ਪ੍ਰਦੇਸਾਂ 'ਚ, ਉਹਨਾਂ ਨੂੰ ਉਹ ਜਿਹੜੀਆਂ ਸਾਡੀ ਜਾਮਣ ਦੇਖ ਕੇ ਆਪਣੀ ਜਾਮਣਾਂ ਚੇਤੇ ਆਈਆਂ ਨਾ, ਉਹ ਆਹ ਗੱਲ ਆ ਵੀ ਆਪ ਦਾ ਘਰ 100 ਕਹੋ ਤੋਂ ਦਿਸਦਾ। ਜਦੋਂ ਆਪਣੀ ਘਰ ਦੀ ਯਾਦ ਆਉਂਦੀ ਆ ਨਾ, ਆਪਣੇ ਹੱਥੀਂ ਕੀਤੇ ਦੀ ਯਾਦ ਆਉਂਦੀ ਆ, ਤੇ ਫਿਰ ਆਪਣਾ ਘਰ ਹੀ ਦਿਸਦਾ। ਹਾਂ ਆਪਣਾ ਹੀ, ਹਾਂਜੀ, ਆਪ ਦਾ ਘਰ 100 ਕਹੋ ਤੋਂ ਦਿਸਦਾ। ਹਾਂਜੀ। ਚਾਚਾ ਬੂਟਾ ਖੜਕਾਈ ਇਹਨਾਂ ਨੂੰ। ਬਹਰਹਾਲ ਜੀ, ਜਿਹੜਾ ਸਾਡੇ ਕੋਲ ਆ ਕੇ ਖਾਣੀ ਚਾਹਵੇ ਹਾਂ ਜੀ ਬਿਸਮਿਲ੍ਲਾ। ਨਹੀਂ ਸੱਤ ਬਿਸਮਿਲ੍ਲਾ। ਹਾਂ, ਸੱਤ ਨਹੀਂ, ਮੈਂ ਬਿਸਮਿਲ੍ਲਾ, ਤਾਂ ਇਹ ਕਹਿੰਦਾ ਜਦੋਂ ਵੀ ਮਰਜ਼ੀ ਬਹੁਤਾ ਆਓ। ਹਾਂ, ਸਫ਼ਰ ਕਰਨ ਦੀ ਬਜਾਏ ਵੀ ਖਾਣੀਆਂ ਤਾਂ ਜਾਮਣਾ ਜਾਮਣਾ ਜ਼ਰੂਰੀ ਖਾਣੀਆਂ। ਹਾਂਜੀ ਹਾਂਜੀ। ਸਾਡਾ ਸਮੁੰਦਰੀ ਜਾਮਣਾ 'ਚ ਪਹਿਲੇ ਨੰਬਰ ਤੇ ਹੈ ਜੀ। ਅਸੀਂ ਤੁਹਾਨੂੰ ਉਹ ਜਾਮਣਾ ਵੀ ਦਿਖਾਵਾਂਗੇ ਜਿਹੜੀਆਂ ਜਾਮਣਾ ਨੇ ਸਾਡੇ ਸਮੁੰਦਰੀ ਦਾ ਨਾਮ ਪੂਰੀ ਦੁਨੀਆ ਤੱਕ ਪਹੁੰਚਾਇਆ। ਉਹ 3 ਪਿੰਡ ਆ ਜੀ, ਹਾਂਜੀ। ਉਹ ਤਿੰਨੇ ਪਿੰਡ ਤੁਹਾਨੂੰ ਦਿਖਾਵਾਂਗੇ ਜਾ ਕੇ, ਤੇ ਉੱਥੇ ਤੁਸੀਂ ਦੇਖਿਓ ਵੀ ਕੈਸੇ ਜਾਮਣਾ ਦੇ ਬਾਗ ਆ, ਕੀ ਰੌਣਕਾਂ ਲੱਗੀਆਂ ਕਿਆ ਤੇ ਬਾਤ। ਕੈਸੇ ਰੁੱਖ ਆ ਵੀ 50 60 ਸਾਲ ਪੁਰਾਣੇ ਰੁੱਖ ਖੜੋਤੇ हैं ਜਾਮਣਾ ਦੇ। ਬੜੇ ਵੱਡੇ ਐਸਾ- ਵੱਡੇ ਰੁੱਖ ਆ ਜੀ। ਐਸੀ ਧਰਤੀ, ਐਸਾ ਤਾਲਾ ਕਿ ਪੂਰੀ ਦੁਨੀਆ 'ਚ ਉਦਾਂ ਦੀ ਜਾਮਣ ਨਹੀਂ ਹੁੰਦੀ ਜਿਹੜੀ। ਸਾਈਜ਼ ਨਹੀਂ ਹੁੰਦਾ, ਜ਼ਾਇਕਾ ਨਹੀਂ ਹੁੰਦਾ। ਹਾਂਜੀ, ਨਾ ਉਹ ਸਵਾਦ ਜਾਮਣ 'ਚੋਂ ਕਿਤੋਂ ਹਾਂ, ਲੱਭੇ, ਏਡੀ- ਨਾ ਐਡੀ ਵੱਡੀ ਜਾਮਣ ਕਿਤੇ ਹੁੰਦੀ ਹੈ। ਨਹੀਂ ਹੁੰਦੀ, ਉਹ ਜਾਮਣ ਦਾ ਸਵਾਦ ਹੀ ਵੱਖਰੇ ਆ ਜੀ। ਵੱਖਰੇ। ਉਹ ਅਸੀਂ ਤੁਹਾਨੂੰ ਹਾਂ। ਛੇਤੀ ਖਵਾਵਾਂਗੇ, ਦਿਖਾਵਾਂਗੇ ਵੀ। ਹਾਂਜੀ। ਬਾਬਾ ਬੂਟੇ ਖੜਕਾਏ ਲੈ। ਕਾਲੇ ਨੀਲਾ ਐ, ਚਿੱਟਾ। ਕਾਲੇ ਰਾ ਆਖਿਆ ਜੀ ਆਪਣਾ ਘਰ 100 ਕੋ ਤੋਂ ਦਿਸਦਾ। ਆ ਜਿਹਨਾਂ ਨੇ ਖੜਕਾ ਕੇ ਖਾਧੀਆਂ ਨਾ, ਹਾਂ। ਉਹ ਪਹੁੰਚ ਗਏ। ਹਾਂ ਪਹੁੰਚ ਗਏ। ਆ ਦੇਖੋ ਜੀ, ਮਾਸ਼ਾਅੱਲਾ, ਕਾਲਾ ਇਹ ਤਾਂ- ਲੂਣ ਵੀ ਲੱਗ ਗਿਆ ਤੇ ਵੈਸੇ ਹੀ ਜਾਮਣ ਕਾਲੀ ਸ਼ਾਹ ਜੀ, ਤੇ ਪੋਲੀ ਵੀ ਹੋ ਗਈ। ਪੋਲੀ ਵੀ ਹੋ ਗਈ। ਚਾਚਾ ਬੂਟਿਆ, ਹਾਂਜੀ। ਆਪਾਂ ਤਾਂ ਪ੍ਰਦੇਸ਼ ਦੀ ਗੱਲ ਕਰ ਰਹੇ ਹਾਂ। ਸਾਡੇ ਆਪਣੇ ਮੁਲਕ 'ਚ ਸਾਡੇ ਪੁੱਤਰ ਪਰਦੇਸੀ ਹੋਏ ਪਏ, ਇਦਾਂ ਹੀ ਆ। ਜਿਹੜੇ ਸ਼ਹਿਰਾਂ 'ਚ ਜਾ ਫਸੇ ਨਾ, ਹਾਂ, ਲੈ ਉਹਨਾਂ ਉਹਨਾਂ ਕੋਲ ਜਾਮਣਾ ਖਾਣ ਦਾ ਟਾਈਮ ਨਹੀਂ। ਦੂਰ ਨਹੀਂ। ਕੀ ਜਾਣਾ, ਹਾਂ, ਆ ਲਾਗੇ ਨਹੀਂ ਲਾਗੇ ਮਿਲਦੀ। ਸ਼ਹਿਰਾਂ 'ਚ ਬੈਠਿਆਂ ਕੋਈ ਟਾਈਮ ਨਹੀਂ। ਨਹੀਂ, ਕੋਈ ਨਹੀਂਗਾ ਟਾਈਮ ਵੀ ਹੈ ਨਹੀਂ, ਫਿਰ ਉਸੇ ਸ਼ਹਿਰਾਂ 'ਚ ਜਾਮਣਾ ਵੀ ਹੈ ਨਹੀਂ। ਜਾਮਣਾ ਮੁੱਲ ਹੀ ਲੈਣੀਆਂ ਕਿਸੇ ਕੋਲੋਂ, ਕੋਈ ਪੁਰਾਣੀਆਂ ਨਹੀਂ, ਪਈਆਂ ਲੈ ਅੰਬ ਤਾਂ ਜਾ ਚਲੋ ਕੇ ਮੁੱਲ ਲਿਆ ਖਾ ਹਾਂ। ਹੁੰਦਾ। ਅੰਬ ਤਾਂ ਉਦਾਂ ਦਾ ਉਦਾਂ ਹੀ ਲੱਭ ਜਾਂਦਾ। ਲੱਭ ਜਾਂਦਾ, ਜਾਮਣ ਤਾਂ ਜਾ ਕੇ ਆਪ ਖਾਣੀ ਪੈਂਦੀ। ਆਪ ਖਾਣੀ ਪੈਂਦੀ ਆ। ਹਾਂ, ਜਾਮਣ ਦਾ ਤਾਂ ਸਵਾਦ ਹਾਂਜੀ। ਹੁੰਦਾ। ਅੱਛਾ ਜੀ, ਹਾਂਜੀ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਚਾਚਾ ਬੂਟਿਆ, ਹਾਂ। ਵੀ ਉਧਰੋਂ ਤੁਸੀਂ ਜਾਮਣਾ ਠੰਡੀਆਂ ਕਰ ਲੀਆਂ, ਉਧਰੋਂ ਤੁਸੀਂ ਚਾਹ ਦਾ ਥਰਮੋਸ ਭਰੀ ਬੈਠੇ ਆ। ਇਹ ਕੀ ਹਿਸਾਬ ਲਾ? ਇਹ ਹੁਣ ਜਾਮਣਾ ਖਾ ਲਾਂਗੇ ਨਾ, ਜਾਮਣਾ ਖਾ ਖਾ ਕੇ ਭਰਿਆ ਹੈ ਤਾਂ ਪੀਣੀ ਹੈ ਹਜੇ। ਆ ਪੀਵਾਂਗੇ। ਮੈਂ ਤਾਂ ਕਿ ਖਾਲੀ ਪਿਆ ਤਾਂ ਨਹੀਂ, ਭਰਿਆ ਹੈ। ਨਹੀਂ, ਜਾਮਣਾ ਖਾ ਕੇ ਉੱਤੋਂ ਤਸੱਲੀ ਚਾਹ ਨਾਲ ਪੀਣੀ। ਉੱਤੋਂ ਫਿਰ ਬਾਅਦ ਚ ਚਾਹ ਪੀ ਲਾਂਗੇ ਨਾ। ਠਹਿਰ ਕੇ ਪੀ ਲਾਂਗੇ। ਚਾਹ ਠਹਿਰ ਚਾਹ ਕੇ ਠਹਿਰ ਕੇ ਪੀ ਲਾਂਗੇ। ਹਾਂਜੀ। ਹੂੰ।
ਇਹਨਾਂ ਨੂੰ ਹੁਣ ਲੂਣ ਛੂਣ ਲਾ ਲਈਏ ਨਾ, ਕਰੀ ਧੋਈਆਂ ਧੋ ਕੇ ਲੂਣ ਲਾਇਆ, ਹਾਂਜੀ। ਲੂਣ ਲਾ ਕੇ ਇਹਨਾਂ ਨੂੰ ਖੜਕਾ ਕੇ ਪੋਲੀਆਂ ਕਰੀਆਂ, ਜਿੰਨੀਆਂ ਖੜਕਾਈਏ ਕਹਿੰਦੇ ਪੋਲੀਆਂ ਚੰਗੀਆਂ ਹੁੰਦੀਆਂ ਯਾਰ। ਉਹ ਟੁੱਟ ਭੱਜ ਹੋ ਹਾਂ ਜਾਂਦੀ ਟੁੱਟ ਭਾਜੀ ਹੋ ਜਾਂਦੀ ਆ। ਨੂਨ ਰੱਜ ਜਾਂਦਾ ਵਿੱਚ। ਹਾਂ ਪੱਕੀ ਵੀ ਨਾ ਹੋ ਜਾਵੇ। ਨਹੀਂ ਹਜੇ ਨਹੀਂ, ਹੁਣ ਉਦਾਂ ਨਹੀਂ ਹਜੇ ਹੁੰਦੀਆਂ। ਉਹ ਜੀ ਪੱਕੀ ਨਹੀਂ ਨਾ ਹੈ। ਲਓ ਜੀ ਬਿਸਮਿਲ੍ਲਾ ਲਓ ਜੀ ਆ ਦੇਖੋ ਜੀ ਬਾਬਾ ਜੀ ਲਵੋ। ਬਾਬਾ ਜੀ ਖਾਓ। ਬਿਸਮਿਲ੍ਲਾ ਜੀ। ਹਾਂ ਜੀ। ਦੇਖਣਾ? ਅੱਛਾ ਕਿਆ ਡੱਬੇ ਦਾ ਰੰਗ ਲਾਲ ਆ ਹਾਂ ਜੀ। ਤੇ ਵਿੱਚ ਨੀਲੀਆਂ ਜਾਮਣਾ ਦੇਖਣਾ ਕਿਦਾਂ ਘੱਟ ਕਾਲੀਆਂ। ਹਾਂ ਜੀ ਸੁਭਾਨ ਅੱਲਾ ਸ਼ੁਕਰ ਆ ਯਾ ਅੱਲਾ ਤੇਰਾ। ਸ਼ੁਕਰ ਆ ਅੱਲਾ ਦਾ। ਲੱਖ ਤੇ ਹਜ਼ਾਰ ਵਾਰੀ ਸ਼ੁਕਰ ਆ। ਇਹ ਸਾਰੀਆਂ ਨੇਮਤਾਂ ਅੱਲਾਹ ਤਾਲਾ ਨੇ ਇਨਸਾਨ ਵਾਸਤੇ ਹੀ ਬਣਾਈਆਂ ਨਾ। ਅੱਲਾਹ ਤਾਲਾ ਨੇ ਨਿਯਮਤਾਂ ਸਾਡੇ ਵਾਸਤੇ ਬਣਾਈਆਂ ਹੋਈਆਂ, ਅਸੀਂ ਨਾ ਸ਼ੁਕਰੇ ਆ। ਹਾਂ ਜੀ। ਹਾਂਜੀ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸੁਭਾਨ ਅੱਲਾ। ਕੀ ਬਾਤ ਹੈ। ਪਹਿਲੀ ਜਾਮਣ ਖਾਈ ਜੀ ਇਸ ਮੌਸਮ ਦੀ। ਪਹਿਲੀ ਮੌਸਮ। ਇਹ ਨਸੀਬਾਂ ਨਾ ਅਗਲੇ ਮੌਸਮ ਦਾ ਪਤਾ ਨਹੀਂ ਜੇ ਮੁਕੱਦਰ ਨਸੀਬਾਂ ਨਾਲ। ਹਾਂਜੀ ਜਾਮਣ ਖਲਾਈਏ ਤੈਨੂੰ ਪਹਿਲੇ ਮੌਸਮ ਦੀ। ਹਾਂਜੀ ਪਹਿਲੇ ਹਾਂ ਜੀ ਪਹਿਲਾ ਦਿਨ ਅੱਜ ਤੇ ਪਹਿਲਾ ਮੌਸਮ ਇਸ ਸਾਲ ਦੀ ਪਹਿਲੇ ਦਿਨ। ਕੋਈ ਗੱਲ ਤਾਂ ਫਿਰ ਸਾਨੂੰ ਸੁਣਾ ਨਾ ਫਿਰ ਹਾਂਜੀ ਜਾਮਣ ਫਲਾਨਾ ਖਾਦੀ। ਜੀ ਸਾਡੇ ਜਾਮਣ ਖਾਈ ਆ। ਜਾਮਣ ਸਾਡੀ ਬਿਲਕੁਲ ਠੀਕ ਆ, ਖਾਣ ਵਾਲੀ ਸੀ, ਮੈਂ ਖਾਈ ਆ। ਉਹ ਇਸੇ ਤਰ੍ਹਾਂ ਜਨਾਬ ਸ਼ਾਮ ਦਾ ਟਾਈਮ ਤਾਂ ਸ਼ਾਮ ਦਾ ਟਾਈਮ ਤਾਂ ਕੋਈ ਮਹਿਮਾਨ ਆ ਗਿਆ, ਹਾਂ ਕਿਸੇ ਦੇ ਘਰ ਬੇਲੀ ਫੱਜਣ ਦੇ ਘਰ ਮਹਿਮਾਨ ਆ ਗਿਆ। ਅੱਛਾ ਜੀ ਉਦੋਂ ਦੀਵੇ ਬੱਤੀਆਂ ਕੋਈ ਨਹੀਂ ਹੁੰਦੀਆਂ ਸੀ। ਉਧਰ ਦੇਖ ਕੇ ਦੱਸ। ਉਦੋਂ ਹੁੰਦਾ ਸੀ ਕਿ ਆ ਦੀਵੇ ਬੱਤੀਆਂ, ਬਿਜਲੀ ਹੈ ਨਹੀਂ ਸੀ। ਹਾਂ ਉਹ ਮਾਲਕ ਔਰਤ ਦੋਨੋਂ ਜਣੇ ਲੜ ਪਏ, ਲੱਗੇ ਕਹਿਣ ਵੀ ਪ੍ਰਾਹੁਣਾ ਆ ਗਿਆ, ਹੁਣ ਮੰਜਾ ਦੇਣਾ ਪਊਗਾ, ਬਿਸਤਰਾ ਦੇਣਾ ਪਊਗਾ, ਰੋਟੀ ਪਕਾਉਣੀ ਪਊਗੀ। ਅੱਛਾ ਉਹ ਦੋਨੋਂ ਲੜ ਪਏ ਆਪਸ ਵਿੱਚ, ਮਾਲਕ ਤੇ ਵੀ। ਅੱਛਾ ਜਦੋਂ ਲੜ ਪਏ ਪ੍ਰਾਹੁਣੇ ਨੇ ਕਿਹਾ ਮੇਰੀ ਤਾਂ ਬਾਤ ਹੀ ਨਹੀਂ ਪੁੱਛੀ ਹੈਗੀ। ਖੁੱਲਾ ਜਿਹਾ ਵਿਹੜਾ ਸੀ ਜੀ, ਉੱਥੇ ਪਈ ਸੀ ਪਰਾਲੀ। ਉਹਨੇ ਸ਼ਾਮ ਦਾ ਟਾਈਮ ਸੀ, ਝਲਕੀ ਜੀ ਦੇਈ ਤੇ ਦੇਖ ਕੇ ਪਰਾਲੀ ਨੂੰ ਵੜ ਗਿਆ ਪ੍ਰਾਹੁਣਾ। ਪ੍ਰਾਹੁਣਾ। ਹਾਂ ਬਈ ਰਾਤ ਤਾਂ ਕੱਟਣੀ, ਹੋਰ ਤਾਂ ਮੇਰਾ ਕੋਈ ਵਾਕਫ ਨਹੀਂ, ਮੈਂ ਕਿਹਦੇ ਜਾਵਾਂ। ਸ਼ਰਮ ਦਾ ਮਾਰਿਆ ਉਹਦੇ ਚ। ਸ਼ਰਮ ਦਾ ਮਾਰਿਆ, ਜਿਨ੍ਹਾਂ ਦੇ ਮੈਂ ਆਇਆ ਉਹਨਾਂ ਨੇ ਮੇਰੀ ਬਾਤ ਨਹੀਂ ਪੁੱਛੀ। ਹਾਂ ਉਹ ਤਾਂ ਆਪਸ ਚ ਲੜ ਪਏ। ਉਹ ਤਾਂ ਆਪਸ 'ਚ ਲੜ ਪਏ। ਜੇ ਫਿਰ ਟਿਕ ਟਕਾ ਹੋ ਗਿਆ, ਹੁਣ ਉਹ ਔਰਤ ਉਹਨੂੰ ਕਹਿ ਰਹੀ ਆ, ਲੱਗੀ ਕਹਿਣਾ ਕਿ ਦੇਖ ਮੇਰੀ ਚਤਰਾਈ, ਸੁੱਕੇ ਫੰਗ ਲੜਾਈ ਰੋਈ ਤਾਂ ਮੈਂ ਵੀ ਕੋਈ ਨਹੀਂ। ਅੱਛਾ ਹੁਣ ਚਲਾਕੀ ਦੱਸ। ਚਲਾਕੀ ਆਪਣੀ ਚਲਾਕੀ ਦੱਸਦੀ ਆਪਣੇ ਖਾਮਦ ਨੂੰ। ਦੇਖ ਮੇਰੀ ਚਤਰਾਈ, ਦੇਖ ਮੇਰੀ ਚਤਰਾਈ, ਸੁੱਕੇ ਫੰਗ ਲੜਾਈ ਰੋਈ ਮੈਂ ਵੀ ਨਹੀਂ। ਲੈ ਗੱਲ ਕਰ। ਉਹਦਾ- ਦਾਲ ਆਇਆ। ਹਾਂ ਦਾਲ ਆਇਆ ਵੀ ਬੰਦੇ ਨੂੰ ਅਸੀਂ ਦਾਲ ਆ ਕੇ ਪ੍ਰਾਹੁਣੇ ਨੂੰ ਕੱਢਿਆ। ਹਾਂ ਉਹ ਜਿਹੜਾ ਥਾ ਨਾ ਉਹਦਾ ਬੰਦਾ, ਉਹ ਲੱਗਾ ਕਹਿਣ ਕਿ ਸੁਣੇ ਯਾਰਾਂ ਦੀਆਂ ਬਾਤਾਂ ਥੰਮੀ ਨਾਲ ਚਲਾਈਆਂ, ਠਾਂਠਾਂ ਕੁੱਟੀ ਤਾਂ ਮੈਂ ਵੀ ਨਹੀਂ। ਅੱਛਾ ਵੀ ਮੈਂ ਵੀ ਥੰਮਲੇ ਨਾਲੇ ਠਾਂਠਾਂ ਮਾਰਦਾ ਨਾ, ਮੈਂ ਤਾਂ ਤੈਨੂੰ ਕੁੱਟਿਆ ਨਹੀਂ ਹੈਗਾ। ਵਾਹ ਉਹਨੇ ਦੋਨਾਂ ਦੀਆਂ ਗੱਲਾਂ ਸੁਣ ਲਈਆਂ ਪ੍ਰਾਹੁਣੇ ਨੇ। ਪ੍ਰਾਹੁਣੇ ਉਹ ਨੇ। ਜਿਹੜਾ ਪਰਾਲੀ ਹੇਠ। ਉਹ ਜਿਹੜਾ ਪ੍ਰਾਈ ਤੋਂ ਜਾਗਦਾ ਤਾਂ ਹਲੇ ਐਵੇਂ ਪਿਆ ਸੀ ਵਿਚਾਰਾ। ਉਹ ਕੀ ਕਹਿੰਦਾ? ਉਹ ਲੱਗਾ ਕਹਿਣ ਜੀ ਅਖੇ ਦੇਖ ਯਾਰਾਂ ਦਾ ਬੁੱਤਾ ਲੈ ਪਰਾਈ ਫੁੱਟਾ, ਹੂੰ ਗਿਆ ਮੈਂ ਵੀ ਨਹੀਂ। ਹਾਂ ਗਿਆ ਮੈਂ ਵੀ ਨਹੀਂ। ਹਾਂ ਮੈਂ ਵੀ ਇੱਥੇ ਆ। ਦੇਖ ਯਾਰਾਂ ਦਾ ਬੁੱਤਾ ਲੈ ਪਰਾਈ ਫੁੱਟਾ, ਗਿਆ ਮੈਂ ਵੀ ਨਹੀਂ। ਗਿਆ ਮੈਂ ਵੀ ਨਹੀਂ। ਵਾਹ ਵਾਹ ਮੈਂ ਵੀ ਇੱਥੇ ਹੀ ਆ। ਉਹਨਾਂ ਨੂੰ ਫਿਰ ਉਹਦੀ ਮਜਬੂਰੀ ਬਣ ਗਈ, ਉਹਨੂੰ ਬਿਸਤਰਾ ਵੀ ਦੇਣਾ ਪੈ ਗਿਆ, ਮੰਜਾ ਵੀ ਦੇਣਾ ਪੈ ਗਿਆ, ਉਹਨੂੰ ਰੋਟੀ ਵੀ ਪਕਾ ਕੇ ਖਵਾਉਣੀ ਪੈ ਗਈ। ਯਾਨੀ ਜਿਹੜੇ ਗੱਲ ਤੋਂ ਬਚਦੇ ਤੇ ਨਾ ਜੀ, ਬਚੇ ਨਹੀਂ ਹੈਗੇ। ਬਚੇ ਉਹ ਆਪਣੀ ਹੁਸ਼ਿਆਰੀ ਨਾਲ ਨਹੀਂ, ਆਪਣੀ ਹੁਸ਼ਿਆਰੀ ਲੱਗੇ ਦਿਖਾਉਣ, ਉਹਨੇ ਆਪਣੀ ਹੁਸ਼ਿਆਰੀ ਦਿਖਾਤੀ ਉਹਨਾਂ ਨੇ ਵੀ ਮੈਂ ਵੀ ਆਹ ਕੁਛ ਆ। ਹਾਂਜੀ ਬੜੀ ਪੁਰਾਣੀ ਬਾਤ ਸੁਣਾਈ ਆ। ਹਾਂਜੀ ਬਹੁਤ ਪੁਰਾਣੀ। ਬੜੀ ਪੁਰਾਣੀ ਬਾਤ ਆ। ਬੜੀ ਪੁਰਾਣੀ ਗੱਲ ਆ ਜੀ ਇਹ। ਇਹ ਸੁਣਾਉਂਦੇ ਹੁੰਦੇ ਸੀ ਹਾਂਜੀ ਇਹ ਜੋੜੀ ਤੁੰਬੇ ਵਾਲੇ। ਨਹੀਂ 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 ਹੈਂ? ਜੋੜੀ ਤੁੰਬੇ ਵਾਲਿਆਂ ਕੋਲ ਨਹੀਂ ਜੀ। ਅਸੀਂ ਸੁਣੀ, ਅਸੀਂ ਸਿਆਣੇ ਬੰਦੇ ਮਹਿਫਿਲ 'ਚ ਬੈਠਦੇ ਹੁੰਦੇ ਸੀ। ਅੱਛਾ, ਉੱਥੇ ਮੈਂ ਮੁੰਡਿਆਂ 'ਚ ਨਹੀਂ ਬਹੁਤਾ ਬੈਠਿਆ, ਮੈਂ ਸਿਆਣਿਆਂ 'ਚ ਬੈਠਿਆ। ਬਾਬੇ ਪ੍ਰੋਜੈਕਟਾਂ 'ਚ ਮੈਂ ਬਹਿਣਾ, ਉੱਥੇ ਬਾਬੇ ਹੋਣੇ ਇਕੱਠੇ ਹੋਣੇ ਕਿਆ ਹੈ, ਬਾਤ। ਤੇ ਸਿਆਣੀਆਂ ਗੱਲਾਂ ਹੋਣੀਆਂ ਜੀ ਉੱਥੇ। ਕਿਆ ਤੇ ਸਿਆਣੀਆਂ ਉਹਦੇ ਉੱਤੇ ਮੈਂ ਅਮਲ ਵੀ ਕਰਦਾ ਹੁੰਦਾ ਸੀ ਬਈ ਇਹਨਾਂ ਗੱਲਾਂ 'ਚ ਵਜਣਾ। ਇਸੇ ਗੱਲ ਤੋਂ ਇੱਕ ਗੱਲ ਯਾਦ ਆ ਗਈ, ਸੁਣਾ ਦਿਆਂ। ਹਾਂਜੀ ਸੁਣਾ ਸੁਣਾਓ ਦਿਓ, ਜੀ। ਬਿਲਕੁਲ ਚਾਹੀਦੀ ਹੈ ਜੀ। ਹਾਂਜੀ ਸੁਣਾਓ। ਜਾਮਣਾ ਵੀ ਖਾ ਲਓ। ਨਹੀਂ ਨਹੀਂ ਉਹ ਨਹੀਂ ਗੱਲ। ਖਾਦੀਆਂ ਜਾਣ ਜਿਹੜੀ ਕਿਤੇ ਹੀ ਚੱਲੀ। ਨਾ ਉਦੋਂ ਤੁਰ ਕੇ ਜਾਂਦੇ ਸੀ, ਇਹ ਦੌਰ ਸੀ ਲੱਦਾ ਲੁੱਦਾ ਤਾਂ ਹੁੰਦਾ ਕੋਈ ਨਹੀਂ ਸੀ, ਨਾ ਸਾਈਕਲ ਨਾ ਮੋਟਰਸਾਈਕਲ ਨਾ ਗੱਡੀ ਨਾ ਕਾਰ ਤਾਂ ਹੈ ਨਹੀਂ ਸੀ। ਹਾਂਜੀ ਤੁਰ ਕੇ ਜਾਣਾ। ਹਾਂ ਹੁਣ ਕਿਸੇ ਦੇ ਨਾ ਫੌਜਗੀ ਹੋਈ ਸੀ, ਉਹਨਾਂ ਨੇ ਘਲਾਇਆ ਮਰਾਸੀ ਨੂੰ ਵੀ ਜਾ ਯਾਰ ਫਲਾਣੀ ਪਿੰਡ ਆ ਤੇ ਫਲਾਣੇ ਥਾਂ ਤੇ ਸਿਨਿਆਂ ਦੇ ਆ। ਅੱਛਾ ਉਹ ਹੁਣ ਤੁਰ ਪਿਆ ਮਰਾਸੀ, ਰਾਹ 'ਚ ਉਹਨੂੰ ਰਾਤ ਪੈ ਗਈ। ਹਾਂ ਹੁਣ ਉਹ ਵਿਚਾਰਾ ਪਰੇਸ਼ਾਨ ਦੇਖੀ ਵੀ ਹੁਣ ਮੈਂ ਰਾਤ ਕਿੱਧਰ ਰਵਾਂ, ਹਾਂ ਕਿੱਥੇ ਰਹਾ। ਕਿੱਥੇ ਰਹਾਂ। ਹੂੰ ਉਹ ਕੋਈ ਘਰ ਸੀ, ਉਹਨੇ ਜਾ ਕੇ ਨਾ ਕੁੰਡਾ ਖੜਕਾਇਆ। ਹਾਂ ਉਹਨਾਂ ਦੀ ਨਵੀਂ ਨਵੀਂ ਸ਼ਾਦੀ ਹੋਈ ਸੀ, ਦੋਵੇਂ ਜੀ ਉੱਥੇ ਰਹਿੰਦੇ ਸੀਗੇ। ਹਾਂ ਹਾਂ ਉਹਨੇ ਜਦੋਂ ਕੁੰਡਾ ਖੜਕਾਇਆ ਨਾ, ਤੇ ਅੰਦਰੋਂ ਉਹ ਮੁੰਡਾ ਆਪ ਹੈ ਕੋਈ ਨਹੀਂ ਸੀ, ਕੁੜੀ ਅੰਦਰੋਂ ਨਿਕਲੀ। ਉਹਨੇ ਕਿਹਾ ਚਾਚਾ ਜੀ ਕੀ ਹਾਲ ਆ, ਦੁਆ ਸਲਾਮ ਲਈ। ਚਾਚਾ ਅੰਦਰ ਆ ਗਿਆ। ਠੀਕ ਹੈ। ਉਹਨੇ ਬਿਸਤਰਾ ਬੁਸਤਰਾ ਜੀ ਸਿੱਧਾ ਸਰਾਣਾ ਰੱਖ ਦਿੱਤਾ, ਸੇਵੀਆਂ ਸੂਵੀਆਂ ਪਕਾਉਣ ਲੱਗੀ ਵੀ ਮੇਰੇ ਘਰ ਵਾਲੇ ਦਾ ਪ੍ਰਾਹੁਣਾ। ਕੋਈ ਪ੍ਰਾਹੁਣਾ ਕੋਈ ਰਿਸ਼ਤੇਦਾਰ ਆ। ਹੂੰ ਚਲੋ ਜੀ ਉਹ ਸੇਵੀਆਂ ਸੂਵੀਆਂ ਪਕਾਈਆਂ, ਉਹ ਖਾ ਰਿਹਾ ਸੀਗਾ, ਬੈਠਾ ਸਰਾਣਾ ਲੱਗਾ ਆ, ਖੇਸ ਰੱਖਿਆ ਆ। ਹਾਂ ਹੁਣ ਉਤੋਂ ਬੰਦਾ ਆ ਗਿਆ, ਮੁੰਡਾ ਵੀ ਬਾਹਰੋਂ। ਹਾਂ
ਉਹਨੇ ਆ ਕੇ ਦੇਖਿਆ ਵੀ ਪ੍ਰਾਹੁਣਾ ਨਾ ਕੋਈ ਮੇਰੇ ਘਰ ਵਾਲੀ ਦਾ ਕੋਈ ਰਿਸ਼ਤੇਦਾਰ ਆ। ਓਹੋ ਦੋਵਾਂ ਨੂੰ ਮਗਾਲਤਾ ਮਗਾਲਤਾ ਲੱਗ ਉਹਨਾਂ ਨੂੰ ਗਿਆ। ਭੁਲੇਖਾ ਪੈ ਗਿਆ। ਉਹਨੇ ਕਿਹਾ ਵੀ ਮੇਰੇ ਘਰ ਵਾਲੀ ਦਾ ਕੋਈ ਰਿਸ਼ਤੇਦਾਰ ਆਇਆ ਪਿੱਛੋਂ। ਅੱਛਾ ਉਹਨੇ ਵੀ ਬੜੀ ਜੀ ਬੌਰ ਭਗਤ ਕੀਤੀ। ਉਹਨੇ ਕਿਹਾ ਵੀ ਚਾਹ ਵੀ ਲਿਆਓ, ਦੁੱਧ ਵੀ ਲਿਆਓ ਜੀ ਫਲਾਣ। ਉਹਨੂੰ ਬੜਾ ਜੀ ਉਹਨਾਂ ਨੇ ਨਾ ਸੇਵਾ ਸੁਵਾ ਉਹਦੀ ਟਹਿਲ ਸੇਵਾ ਤੇਲ ਸੇਵਾ ਚੰਗੀ ਕੀਤੀ। ਹਾਂ ਹਾਂ ਟਹਿਲ ਸੇਵਾ ਉਹਦੀ ਕਰਕੇ ਬਿਸਤਰਾ ਬੁਸਤਰਾ ਉਹਨੂੰ ਲਾ ਕੇ ਸਵਾ ਕੇ ਨਾ ਝਟਕ ਬਹਿ ਕੇ ਕੋਲ। ਹਾਂ ਹਾਂ ਤੇ ਜਦੋਂ ਕਮਰੇ 'ਚ ਗਏ ਨਾ ਤੇ ਦੋਵੇਂ ਜੀ ਹੋਏ ਜਦੋਂ ਇਕੱਠੇ, ਹੂੰ ਉਹਨੇ ਪੁੱਛਿਆ, ਉਹਨੇ ਕਿਹਾ ਕਰਮਾਂ ਵਾਲੀ ਇਹ ਕੌਣ ਆ? ਓਹੋ ਜਿਹੜਾ ਪ੍ਰਾਹੁਣਾ ਹੈ ਇਹ ਕੌਣ ਆ ਇਹ ਕੌਣ ਆ? ਇਹ ਤਾਂ ਦੱਸ ਉਹਨੇ ਕਿਹਾ ਇਹੋ ਹੀ ਗੱਲ ਤਾਂ ਤੈਨੂੰ ਮੈਂ ਪੁੱਛਣ ਵਾਲੀ ਸੀ ਵੀ ਇਹ ਕੌਣ ਆ। ਇਹ ਕੌਣ ਆ ਇਹ ਤਾਂ ਰੌਲੇ ਨੂੰ ਪੈ ਗਏ ਉਹਨੇ ਕਿਹਾ ਮੈਂ ਬਾਹਰੋਂ ਆਇਆ, ਮੇਰੇ ਆਉਣ ਤੋਂ ਪਹਿਲਾਂ ਤੂੰ ਉਹਨੂੰ ਅੰਦਰ ਪਾਇਆ ਸੀਗਾ, ਸਰਾਣਾ ਲਾਇਆ ਸੀਗਾ, ਤੂੰ ਸੇਵੀਆਂ ਉਹਨੇ ਕਿਹਾ ਮੈਨੂੰ ਇਸ ਗੱਲ ਦਾ ਨਹੀਂ ਪਤਾ। ਉਹ ਆਇਆ, ਉਹਨੇ ਕੁੰਡਾ ਖੜਕਾਇਆ, ਹਾਂ ਮੈਂ ਬੂਹਾ ਖੋਲਤਾ। ਹਾਂ ਹਾਂ ਜਦੋਂ ਮੈਂ ਬੂਹਾ ਖੋਲਿਆ ਉਹ ਅੰਦਰ ਆ ਗਿਆ। ਮੈਂ ਕਿਹਾ ਮੇਰੇ ਘਰ ਵਾਲੇ ਦਾ ਕੋਈ ਰਿਸ਼ਤੇਦਾਰ ਆ। ਰਿਸ਼ਤੇਦਾਰ ਉਹਦੀ ਸਿਰੀ ਚ ਹਾਂ ਹਾਂ ਉਹਦੇ 'ਚ ਹੋਣਾ ਕੋਈ। ਹਾਂ ਮੈਂ ਉਹਨੂੰ ਆ ਚਾਹ ਪਾਣੀ ਪਿਆਇਆ, ਸੇਵੀਆਂ ਖਵਾਈਆਂ। ਜੇ ਤੂੰ ਆਇਆ ਤੂੰ ਤੋਂ ਕਿਹਾ ਵੀ ਦੁੱਧ ਵੀ ਲਿਆਓ, ਚਾਹ ਵੀ ਲਿਆਓ ਜੀ, ਮੈਂ ਹੋਰ ਸੇਵਾ ਕਰਨ ਲੱਗ ਗਈ। ਹਾਂ ਮੈਂ ਤੇਰੇ ਰਿਸ਼ਤੇਦਾਰ ਸਮਝੀ ਗਈ ਆ, ਤੂੰ ਕਹਿ ਰਿਹਾ ਕਿ ਮੈਂ ਤੇਰਾ ਰਿਸ਼ਤੇਦਾਰ ਸਮਝੀ ਗਿਆ। ਚਲੋ ਹੁਣ ਉਹ ਉੱਠਿਆ ਹਾਂ ਘਰ ਵਾਲਾ, ਉਹ ਮੁੰਡਾ ਉੱਠਿਆ, ਉੱਠ ਕੇ ਨਾ ਤੇ ਉਹਨੂੰ ਜਾ ਕੇ ਪ੍ਰਾਹੁਣੇ ਨੂੰ ਉਠਾਇਆ ਵੀ ਉੱਠ ਗਾ ਸ਼ੇਰਾ, ਉੱਠ ਕੇ ਬਵੇ ਨਾ ਜਰਾ ਸਿੱਧਾ ਹੋ ਕੇ। ਹਾਂ ਉਹ ਬਹਿ ਗਿਆ। ਉਹਨੇ ਕਿਹਾ ਤੂੰ ਕੌਣ ਆ? ਹਾਂ ਅੱਗੋਂ ਮਰਾਸੀ ਵੀ ਹੁਸ਼ਿਆਰ ਸੀ। ਹਾਂ ਹਾਂ ਮਰਾਸੀ ਨੇ ਕਿਹਾ ਮੈਂ ਅੱਲਾ ਦਾ ਬੰਦਾ। ਹਾਂ ਵੇ ਅੱਲਾ ਦਾ ਬੰਦਾ ਹਾਂ ਮੈਂ ਅੱਲਾ ਦਾ ਬੰਦਾ। ਹਾਂ ਮੈਂ ਤਾਂ ਅੱਲਾ ਦਾ ਬੰਦਾ ਹਾਂ ਮੈਂ ਤਾਂ ਅੱਲਾ ਦਾ ਬੰਦਾ ਹਾਂ। ਸੋਹਣੀ ਗੱਲ ਕਰੀ ਹਾਂ ਉਹਨੇ ਬਾਂਹ ਤੋਂ ਫੜਿਆ, ਹੂੰ ਫੜ ਕੇ ਖਿੱਚ ਕੇ ਤੋੜ ਲਿਆ ਬਾਜ਼ਾਰ 'ਚ, ਹਾਂ ਮਸਜਿਦ ਦੇ ਬੂਹੇ ਅੱਗੇ ਛੱਡ ਆਇਆ। ਹਾਂ ਉਹਨੂੰ ਕਹਿੰਦਾ ਜੀ ਅੱਲਾ ਦਾ ਬੰਦਾ, ਅੱਲਾ ਦਾ ਘਰ ਆ, ਸਾਡੇ ਘਰ ਤੇਰਾ ਕੀ ਆ? ਸਾਡੇ ਘਰ ਤੇਰਾ ਕੀ ਆ? ਵੀ ਜੇ ਤੂੰ ਸਾਡਾ ਬੰਦਾ ਸਾਡੇ ਘਰ ਜਾ, ਸਾਡੇ ਘਰ ਕੀ ਹੈ ਤੇਰਾ? ਇਹ ਠੀਕ ਹੈ ਗੱਲ। ਲਓ ਜੀ ਤੁਸੀਂ ਇਹ ਦੇਖੋ ਵੀ ਜਾਮਣਾ ਖਾ ਕੇ ਗੱਲਾਂ ਕੈਸੀਆਂ ਆਉਂਦੀਆਂ। ਤਾਂ ਮੈਂ ਤੁਹਾਨੂੰ ਕਿਹਾ ਵੀ ਇੱਕ ਵਾਰੀ ਜਾ ਕੇ ਜਾਮਣਾ ਹੇਠ ਬਹਿ ਕੇ ਜਾਮਣਾ ਖਾਓ। ਸਾਡੇ ਕੋ ਆਓ ਸਤ ਬਿਸਮਿਲ੍ਲਾ। ਹਾਂ ਜੀ ਬਿਸਮਿਲ੍ਲਾ। ਜਿੱਥੇ ਵੀ ਜਾਮਣਾ ਤੁਸੀਂ ਲਾਗੇ ਖਾਓ, ਤੁਹਾਨੂੰ ਵੀ ਇਦਾਂ ਗੱਲਾਂ ਆਣਗੀਆਂ। ਮੈਂ ਵੀ ਲਾਜ਼ਮਾ ਫਿਰ ਕਹਿਆ ਜੀ। ਹਾਂ 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 ਲਓ ਜੀ ਉਹ ਜੋ ਇੱਕ ਬੰਦਾ ਥਾ, ਉਹ ਜਦੋਂ ਦੇਖਦਾ ਸੀ ਪੈਸੇ ਪਾਲਾ ਥਾ, ਆਪਣਾ ਵਿਆਹ ਨਵਾਂ ਕਰਾ ਲੈਂਦਾ ਸੀ। ਹਾਂ ਜਦੋਂ ਦੇਖਣਾ ਉਹਨੇ ਆਪਣਾ ਵਿਆਹ ਨਵਾਂ ਕਰਾ ਲੈਣਾ। ਐਡੀ ਐਡੀ ਉਹਦੀ ਦਾੜੀ ਸੀਗੀ। ਉਹਨੇ ਇੱਕ ਜਨਾਨੀ ਕਰ ਲਈ ਜੀ, ਪੈਸਿਆਂ ਨਾਲ ਜੋ ਲੈਂਦੇ ਸੀ, ਤੇ ਉਹਦੇ ਪਾਇਆ ਹੋਇਆ ਸੀ ਚੂੜਾ, ਉਹਦੇ ਰੱਖੀ ਹੋਈ ਸੀ ਦਾੜੀ। ਅੱਛਾ ਉਹ ਜਨਾਬ ਜਦੋਂ ਰੋਟੀ ਲੱਗ ਗਿਆ ਨਾ ਖਾਣ, ਤੇ ਉਹ ਰੋਟੀ ਖਾਂਦਾ ਰਿਹਾ, ਤੇ ਉਹ ਲੱਗਾ ਕਹਿਣ ਤੂੰ ਮੇਰੀ ਦਾੜੀ ਵੱਲ ਦੇਖਦੀ, ਦਾੜੀ ਨਹੀਂ ਹਿੱਲਣਾ ਤਾਂ। ਹਾਂ ਉਹ ਲੱਗਾ ਕਹਿਣ ਤੂੰ ਮੇਰੀ ਦਾੜੀ ਵੱਲ ਦੇਖਦੀ ਆ। ਆਖੇ ਨਹੀਂ ਤੂੰ ਮੇਰੀ ਦਾੜੀ ਵੱਲ ਦੇਖਦੀ ਆ, ਦਾੜੀ ਮੇਰੀ ਸਕੰਜਵੀਂ, 4 ਮੈਂ ਅੱਗੇ ਕਰੀਆਂ, ਤੂੰ ਕਰੀ 5ਵੀਂ। ਹਾਂ ਉਹ ਲੱਗੀ ਬਰਤਨ ਧੋਣ। ਜਦੋਂ ਬਰਤਨ ਧੋਣ ਲੱਗੀ, ਉਹਦੇ ਚੂੜਾ ਪਾਇਆ ਹੋਇਆ, ਤਾਂ ਕਹਿੰਦੀ ਤੂੰ ਮੇਰੇ ਚੂੜੇ ਵੱਲ ਦੇਖਦਾ। ਉਹ ਹਾਂ ਕਹਿੰਦਾ ਮੈਂ ਤਾਂ ਤੇਰੇ ਚੂੜੇ ਵੱਲ ਨਹੀਂ ਦੇਖਦਾ। ਨਹੀਂ ਆਖੇ ਤੂੰ ਮੇਰੇ ਚੂੜੇ ਵੱਲ ਦੇਖਦਾ। ਉਹ ਲੱਗੀ ਕਹਿਣ ਚੂੜਾ ਮੇਰਾ ਫੇਰਮਾ, 12 ਅੱਗੇ ਕਰੇ ਤੂੰ ਕਰਿਆ 13ਵਾਂ। 12 ਅੱਗੇ ਕਰੇ ਤੂੰ ਕਰਿਆ 13ਵਾਂ। ਤੇ ਫਿਰ ਇੰਜ ਹੀ ਸਹੀ ਹੈ। ਹਾਂ ਮੇਰੇ ਨਹੀਂ ਲੈ ਆ ਗੱਲ ਆ ਫਾਇਦੇ ਆ ਜਾਮਣਾ ਦੇ। ਬਾਕੀ ਦਾ ਫਾਇਦੇ ਇਹਨੇ ਦੇਣੇ ਆ ਨਾ ਝੱਟ ਠਹਿਰ ਕੇ ਵੀ ਇਹ ਹਲੇ ਇੱਥੇ ਖਾਈ ਇਹ ਮੌਕੇ ਤੇ ਆ। ਹਾਂ ਵੀ ਇਹ ਤਾਕਤ ਦਿੰਦੀ ਆ, ਵੀ ਇਹ ਫਾਇਦੇ ਦਿੰਦੀ ਆ, ਤੇ ਫਾਇਦੇ ਬੜੇ ਬੇਸ਼ੁਮਾਰ ਆ। ਹਾਂ ਹੁਣ ਆ ਜਾਮਣਾ ਪੱਕ ਗਈਆਂ ਨਾ, ਜਿਨ੍ਹਾਂ ਨੂੰ ਸ਼ੂਗਰ ਆ ਉਹ ਵੀ ਖਾਣਗੇ, ਉਹ ਵੀ ਖਾਣਗੇ। ਹਾਂਜੀ ਉਹ ਵੀ ਬਹੁਤ ਖਾਣਗੇ। ਅੱਛੀ ਚੀਜ਼ ਆ, ਉਹਨਾਂ ਨੂੰ ਵੀ ਫਾਇਦਾ। ਫਾਇਦਾ। ਹਾਂਜੀ ਬਲਕਿ ਤੋੜ ਕੇ ਆਪਣੇ ਮਾਪਿਓ ਨੂੰ ਦਵੋ, ਬਜ਼ੁਰਗਾਂ ਨੂੰ ਇਹਦਾ ਬੜਾ ਫਾਇਦਾ। ਇਹ ਕੁਦਰਤੀ ਫਲ ਆ ਹਾਂਜੀ ਤੇ ਇਹ ਖਾਣਾ ਚਾਹੀਦਾ। ਆਪਦੇ ਬੱਚਿਆਂ ਨੂੰ ਖਵਾਓ, ਜਿੱਦਾਂ ਵੀ ਲੱਭੋ ਇਹਨੂੰ। ਲੱਭੋ। ਅੱਗੇ ਇਬਰਾਹੀਮ ਬੱਚੇ ਨੇ ਮੈਨੂੰ ਦੱਸੀ ਜੀ ਇੱਥੇ ਬੈਠੇ ਨਹੀਂ ਐਡਾ ਨਜਾਬ ਫਲ ਨਹੀਂ ਹੈ, ਆਮ ਮਿਲਦਾ। ਨਹੀਂ ਚਾਚਾ ਹਾਂ ਨਿਆਬ ਇਦਾਂ ਹੂੰ ਵੀ ਇੱਕ ਸ਼ੈ ਦੀ ਉਮਰ ਹੁੰਦੀ ਆ ਨਾ, ਅੰਬ ਆ, ਹਾਂਜੀ ਹਾਂਜੀ ਇੱਥੋਂ ਤੋੜਿਆ ਨਾ, ਉਹਨੂੰ ਤੂੰ ਚਾਹੇ ਕਿਸੇ 4 ਦਿਨ ਦਾ ਸਫ਼ਰ ਕਰਾ ਦੇ, ਹਾਂ ਉਹ 4 ਦਿਨ ਸਫ਼ਰ ਕਰਕੇ ਕਿਸੇ ਥਾਂ ਤੇ ਪਹੁੰਚ ਜਾਊਗਾ। ਹੂੰ। ਜਾਮਣ ਨਹੀਂ ਇੰਨਾ ਸਫ਼ਰ ਕਰਦੀ। ਅੱਛਾ ਜਾਮਣ ਦੇ ਕੋਲ ਆਪ ਆਉਣਾ ਪੈਂਦਾ। ਜਾਮਣ ਦੇ ਕੋਲ ਆਪ ਆਉਣਾ ਪੈਂਦਾ, ਜਾਂ ਡੱਬੇ ਡੁੱਬੇ ਭਰ ਕੇ ਪੈਕ ਕਰਕੇ ਛੋਲੀਏ ਭੇਜਣੇ ਪੈਂਦੇ ਆ। ਅੱਛਾ ਉਸਮਾਨ ਸਾਹਿਬ ਦੱਸ ਰਹੇ ਵੀ ਇਹਦਾ ਟਾਈਮ ਵੀ ਮਹੀਨਾ ਤੇ ਇਹਦੀ ਉਮਰ ਵੀ ਥੋੜੀ ਆ। ਥੋੜੀ ਆ।
ਟੁੱਟਣ ਤੋਂ ਬਾਅਦ ਇਹਦੀ ਉਮਰ ਥੋੜੀ ਰਹਿ ਜਾਂਦੀ, ਬਹੁਤ ਲੰਬੇ ਸਫ਼ਰ ਨਹੀਂ ਕਰਦੀ। ਇਹਨੂੰ ਬਖਤਾਂ ਵਾਲੇ ਨਹੀਂ ਖਾਣਾ, ਹਾਂਜੀ ਬਖਤਾਂ ਵਾਲੇ ਨੂੰ। ਜਿਹਦੇ ਆਪਣੇ ਨਸੀਬਾਂ 'ਚ ਤਾਂ ਲੱਗੀ ਹੋਈ ਆ ਤੇ ਆਪਣੇ ਘਰ ਦਾ ਹੋ ਗਿਆ ਨਾ, ਹਾਂਜੀ ਹਾਂਜੀ ਤਾਂ ਨਹੀਂ ਹਾਂਜੀ ਮਹਿਸੂਸ ਹੁੰਦਾ ਹਾਂਜੀ, ਇਲਾਕੇ ਦਾ ਹਾਂਜੀ। ਫਲ ਆਪਣੇ ਇਲਾਕੇ ਦਾ ਹਾਂ, ਫਲ। ਆਪਣੇ ਇਲਾਕੇ ਦਾ। ਪਿਸ਼ਾਵਰ ਵੱਲ ਇੱਥੋਂ ਜਾਂਦਾ ਮਾਲ ਆਪਣੇ ਹਾਂਜੀ। ਪਿੰਡੀ ਮੰਡੀ ਹਾਂਜੀ ਜਾਂਦਾ ਪੂਰੇ ਪਾਕਿਸਤਾਨ 'ਚ ਜੀ। ਇੱਥੋਂ ਜਾਂਦਾ। ਹਾਂਜੀ, ਪੂਰੇ ਅਸੀਂ ਪਾਕਿਸਤਾਨ। ਭੇਜਦੇ ਹਾਂ ਹਾਂਜੀ। ਅਸੀਂ ਮਾਝੇ ਸਾਨੂੰ ਇਸ ਬੜਾ ਮਾਣ ਆ ਜੀ ਇਸ ਗੱਲ ਦਾ ਕਿ ਸਾਡੇ ਸਮੁੰਦਰੀ ਤੋਂ ਪੂਰੇ ਪਾਕਿਸਤਾਨ 'ਚ ਜਾਮਣ ਜਾਂਦੀ ਹੈ। ਜਾਂਦੀ ਹੈ। ਬਹੁਤ ਮਸ਼ਹੂਰ ਜਾਮਣ ਆ ਸਾਡੇ ਬੜੇ ਮਸ਼ਹੂਰ ਜਾਮਣ, ਸਮੁੰਦਰੀ ਉਹ ਤਾਂ ਤੁਹਾਨੂੰ ਅੱਗੇ ਵੀ ਦਿਖਾਈ ਸੀ, ਹੁਣ ਵੀ ਦਿਖਾਵਾਂਗੇ। ਅੱਛਾ ਜੀ, ਅਸੀਂ ਜਾਮਣਾ ਖਾ ਲਈਏ ਤਾਂ ਫਿਰ ਅਸੀਂ ਇਹ ਤੁਹਾਨੂੰ ਕੱਲ ਉਹ ਰਹਿ ਗਿਆ ਸੀਗਾ ਵੀ ਅਸੀਂ ਜਿਹੜੀ ਪਨੀਰੀ ਲਾਈ ਆ ਉਹਦੀ ਗੱਲਬਾਤ ਹਾਂ, ਕਰ ਉਹ ਰਹਿ ਗਈ ਸੀ। ਹਾਂਜੀ ਮੜ ਜਾ ਬਟਨ ਦਬ ਲਓ ਜੀ, ਅਸੀਂ ਜਾਮਣਾ ਨੂੰ ਝੂਟੀ ਲਾ ਲਈ, ਸਾਨੂੰ ਵੀ ਦਿਓ ਜੀ। ਲਓ ਜੀ, ਜਾਮਣਾ ਖਾ ਲੀਆਂ ਤੇ ਅਸੀਂ ਕਿਹਾ ਤੁਹਾਨੂੰ ਪਨੀਰੀ ਦਿਖਾਈਏ ਜਿਹੜੀ ਲਾਈ ਸੀ ਅਸੀਂ। ਤੇ ਜਾਮਣਾ ਦੀ ਸਿਰਫ ਇੱਕ ਗੱਲ ਕਰਨੀ ਆ ਵੀ ਜਿਹੜੀਆਂ ਜਾਮਣਾ ਤੁਸੀਂ ਦੇਖਿਆ ਨਾ ਵੀ ਸਾਡੇ ਨਿੱਕੀਆਂ ਨਿੱਕੀਆਂ, ਵੀ ਇੱਕ ਤਾਂ ਇਹ ਕਹਿ ਲਓ ਵੀ ਹਜੇ ਨਵੀਆਂ ਨਵੀਆਂ ਆਈਆਂ, ਨਵੀਆਂ ਨਵੀਆਂ ਅਜੇ ਪਹਿਲੀ ਚਲੀਆਂ। ਤੇ ਦੂਜਾ ਚਾਚਾ ਇਹ ਦੇਸੀ ਆ। ਹਾਂ, ਇੱਕ ਦੇਸੀ ਆ, ਇੱਕ ਜੇ ਹੁਣ ਕੰਮ ਸ਼ੁਰੂ ਹੋਇਆ, ਬਾਰਿਸ਼ਾਂ ਨਹੀਂ ਹੋਈਆਂ। ਹਾਂਜੀ ਜਿੱਦਾਂ ਜਿੱਦਾਂ ਬਾਰਿਸ਼ਾਂ ਪੈਣਗੀਆਂ, ਥੋੜੀ ਜਿਹੀ ਟਾਈਮ ਲੈਣਗੀਆਂ, ਉਵੇਂ ਉਵੇਂ ਇਹਨਾਂ ਨੇ ਫੁੱਲਣਾ, ਫਿਰ ਮੋਟੀਆਂ ਹੋ ਜਾਣਗੀਆਂ। ਹਾਂਜੀ ਹਾਂ, ਹਜੇ ਇਹ ਨਾ ਮੋਟੀਆਂ ਨਹੀਂ ਹੋਈਆਂ ਇੰਨੀਆਂ। ਚਾਚਾ ਬੂਟੇ ਕੋ ਤੇ ਹਾਂਜੀ ਜਾਮਣਾ ਦਾ ਕੋ ਪੁਰਾਣਾ ਫਾਇਦਾ ਕੋਈ ਸਿਆਣਿਆਂ ਤੋਂ ਸੁਣਿਆ ਹੈ, ਕੋਈ ਹੈ ਦਿਮਾਗ? ਹਾਂਜੀ, ਬਹੁਤ ਜਾਮਣ ਜਿਹੜੀ ਆ ਨਾ, ਸਿਆਣੇ ਦੱਸਦੇ ਸੀ ਜੇ ਵੀ ਇਹ ਵੈਸੇ ਤਾਂ ਸ਼ੂਗਰ ਤੋਂ, ਮਿਹਦੇ ਤੋਂ, ਵੈਸੇ ਤਾਂ ਹਰ ਚੀਜ਼ ਤੋਂ ਵੈਸੇ ਚੰਗੀ ਆ, ਫਲ ਨਹੀਂ ਮਾੜਾ। ਹਾਂਜੀ ਸਿਆਣੇ ਕਹਿੰਦੇ ਸੀ ਵੀ ਅਗਰ ਗਲਤੀ ਨਾਲ ਕਿਸੇ ਵਜ੍ਹਾ ਨਾਲ ਬੰਦੇ ਦੇ ਅੰਦਰ ਵਾਲ ਚਲਾ ਗਿਆ ਅੱਛਾ ਤੇ ਇਹ ਵਾਲ ਨੂੰ ਵੀ ਗਾਲ ਦਿੰਦੀ ਆ, ਵਾਲ ਵੀ ਇਹ ਕੱਢ ਦਿੰਦੀ ਆ। ਅੱਛਾ ਜੀ, ਹਾਂਜੀ, ਆ ਜਾਮਣ ਜਿਹੜੀ ਆ, ਐਡੀ ਕਾਮਯਾਬ ਆ? ਹਾਂ, ਜਿੱਦਾਂ ਡੰਗਰਾਂ ਦੇ ਅੰਦਰ ਕੋਈ ਲੋਹਾ ਜਾਂ ਕੋਈ ਸ਼ੈ ਚਲਾ ਜਾਂਦਾ ਸੀ ਤੇ ਉਹਨਾਂ ਨੂੰ ਗਲਗਲ ਨਹੀਂ ਸੀ ਦਿੰਦੇ, ਗਲਗਲ। ਹਾਂਜੀ ਇਹ ਉਸੇ ਤਰੀਕੇ ਨਾਲ ਬੰਦੇ ਦੇ ਅੰਦਰ ਕੋਈ ਵਾਲ ਜਾਂ ਕੋਈ ਵਜ੍ਹਾ ਚਲੀ ਜਾਵੇ ਨਾ ਤੇ ਇਹ ਜਾਮਣ ਖਾ ਲਵੇ ਤੇ ਜਾਮਣ ਨਾਲ ਵਾਲ ਬੰਦੇ ਦੇ ਜਿਸਮ ਚੋਂ ਨਿਕਲ ਜਾਂਦਾ, ਪੇਟ ਤੋਂ। ਹਾਂ, ਬਹੁਤ ਚੰਗੀ ਚੀਜ਼ ਆ ਇਹ। ਦੇਖੋ ਜੀ ਮਾਸ਼ਾਅੱਲਾ ਪਨੀਰੀ ਨਿਕਲ ਆਈ ਆ, ਜੰਮੀ ਬੜੀ ਸੋਹਣੀ ਆ। ਹਾਂਜੀ ਬਰੋ ਬਰਾਬਰ ਜੰਮੀ ਆ, ਸੋਹਣੀ ਜੰਮੀ ਆ। ਅਸੀਂ ਉੱਤੇ ਦੇਤੀ ਸੀ ਆਹ ਛੇਲ ਜੀ, ਇਹ ਤਾਂ ਦਿੱਤੀ ਸੀ ਵੀ ਚਲੋ ਜਮਾ ਚੰਗਾ ਹੋ ਜਾਏ। ਹੁਣ ਜੰਮ ਪਈ ਆ, ਹੁਣ ਅਸੀਂ ਛੇਲ ਚੱਕ ਦਿੰਨੇ। ਇਹ ਛੇਲ ਦਿੰਦੇ ਆ ਜੀ ਵੀ ਉੱਤੇ ਨਾ ਧੁੱਪ ਨਾ ਲੱਗੇ, ਹਾਂਜੀ ਵੱਤਰ ਰਵੇ ਥੱਲੇ, ਜ਼ਮੀਨ ਗਿੱਲੀ ਰਵੇ, ਛਾਂ ਰਵੇ ਜ਼ਮੀਨ ਤੇ। ਇਹ ਇਸ ਵਾਸਤੇ ਛੇਲ ਦੇ ਦਿੰਦੇ ਉੱਤੇ, ਜਾਂ ਤੂੜੀ ਪਰਾਲੀ ਦੇ ਦਿੰਦੇ ਆ, ਖੋਰੀ ਸਿੱਟ ਦਿੰਦੇ ਆ। ਤੇ ਇਹਦੇ ਤੇ ਇਸ ਵਾਸਤੇ ਦਿੱਤੀ ਸੀ ਜੀ, ਸਿਰਫ ਠੰਡੀ ਰੱਖਣ ਵਾਸਤੇ ਜ਼ਮੀਨ ਨੂੰ, ਵੀ ਜਮਾ ਚੰਗਾ ਹੋ ਜੇ। ਸਾਡੀ ਜ਼ਮੀਨ ਪਾਣੀ ਨਹੀਂ ਰੋਕਦੀ, ਇਹਨੂੰ ਰੋਜ਼ ਹੀ ਪਾਣੀ ਫੇਰਨਾ ਪੈਂਦਾ ਥੋੜਾ ਥੋੜਾ। ਹਾਂਜੀ ਹਾਂਜੀ ਤੇ ਅੱਲਾ ਨੇ ਚਾਹਿਆ ਹੁਣ ਇਹ ਸਾਡੀ 2 ਕਨਾਲਾਂ ਖੁੱਲੀਆਂ ਲੱਗ ਜਾਣੀਆਂ ਇਸ ਪਨੀਰੀ ਨੂੰ। ਇਨਸ਼ਾਅੱਲਾ। ਉਦੋਂ ਜੀ ਮੈਂ ਨਾਂ ਦੱਸਣਾ ਭੁੱਲ ਗਿਆ ਸੀ, ਇਹ ਬਾਂਸਪਤੀ ਆ ਸੁਪਰ। ਹਾਂ ਬਾਂਸਪਤੀ ਤੇ ਖੁਸ਼ਬੂ ਵਾਲੀ ਕਰਨਲ ਸਾਹਿਬ, ਕਿਹੜੀ ਆ ਇਹ? ਕਰਨਲ ਸਾਹਿਬ ਸੁਪਰ ਸੁਪਰ ਕਰਨਲ ਆ ਨਾ, ਇਦਾਂ ਦਾ ਹੀ ਆ। ਹਾਂ, ਸੁਪਰ। ਉਹ ਦੱਸਿਆ ਸੀ, ਮੇਰੇ ਨਾਂ ਨਹੀਂ ਚੇਤੇ ਰਿਹਾ। ਹਾਂ ਕਨਾਤ ਵੱਖਰੇ ਹੁੰਦੀ? ਹਾਂਜੀ ਹਾਂਜੀ, ਉਹ ਵੱਖਰੇ ਹੁੰਦੀ ਆ, ਸੁਪਰ ਵੱਖਰੇ ਆ। ਇਹ ਤਾਂ ਜੀ ਜਿਹੜੇ ਝੋਨੇ ਦੇ ਇਲਾਕੇ ਆ ਉਹ ਬੰਦੇ ਤਾਂ ਹੈ ਜਾਣੀ ਜਾਣ, ਉਹਨਾਂ ਨੂੰ ਸਾਰੀਆਂ ਕਿਸਮਾਂ ਯਾਦ ਆ, ਹਾਂਜੀ, ਉਹਨਾਂ ਨੂੰ ਹਾਂਜੀ। ਪਛਾਣ ਵੀ ਆ। ਹਾਂਜੀ, ਤੇ ਅਸੀਂ ਤਾਂ ਤੁਹਾਨੂੰ ਹਜੇ ਟੇਵੇ ਜੇ ਲਾ ਰਹੇ ਆ, ਨਵੇਂ ਬੰਦੇ ਆ ਪਨੀਰੀ ਦਾ। ਤੇ ਅੱਲਾ ਨੇ ਚਾਹਿਆ ਜੰਮ ਪਈ ਆ। ਇਦਾਂ ਹੀ ਅਸੀਂ ਮੂੰਗਫਲੀ ਲਾਈ ਆ ਨਾ, ਤੇ ਮੂੰਗਫਲੀ ਜਦੋਂ ਜੰਮ ਪਈ ਤੇ ਉਹ ਵੀ ਤੁਹਾਨੂੰ ਇਨਸ਼ਾਅੱਲਾ ਦਿਖਾਵਾਂਗੇ। ਰੱਬ ਖੈਰ ਸੁੱਖ ਰੱਖੇ ਇਨਸ਼ਾਅੱਲਾ। ਹਾਂਜੀ ਲੈ ਨੂੰ ਅਸੀਂ ਹੁਣ ਮਾੜਾ ਜਿਹਾ ਪਾਣੀ ਫੇਰ ਦੇਣਾ ਤੇ ਇਹ ਆਈ ਦਿਨਾਂ ਦੇ ਵਿੱਚ। ਹਾਂਜੀ ਆ ਜਾਓ ਵੀ ਸ਼ੇਰੋ ਮੁੰਡਿਓ, ਦੋਵੇਂ ਜਣੇ ਆਓ ਯਾਰ ਹੋਰਾਂ, ਤੁਸੀਂ ਵੀ ਇਹ ਪੱਤੇ ਫੜੋ ਵਿੱਚੋਂ ਸਵਾਰ ਕੇ ਸਾਰੇ ਐਨ ਸਾਫ਼ ਕਰਨਾ ਇਹਨੂੰ। ਤੇ ਇਹਦੇ 'ਚ ਨਾ ਜੀ ਅਸੀਂ ਥੋੜੀ ਜਿਹੀ ਰੇਹ ਵੀ ਸਿੱਟਾਂਗੇ। ਆਲੀ ਨਹੀਂ ਹੁੰਦੀ ਰੂੜੀ, ਉਹ ਤਾਂ ਸੁੱਕਾ। ਪਹਿਲੇ ਪਾਣੀ ਸੀ, ਹੁਣ ਪਾਲੀਆਂ ਪਾ ਦਿਓ, ਪਰ ਬਰੀਕ ਜੀ ਜਿਹੜੀ ਹੈ ਨਾ, ਆ ਪੰਬੀ ਜੀ ਬਿਰਕ ਪੰਬੀ ਜੀ, ਉਹ ਸਿੱਟਿਆ ਜੇ ਸਿੱਟਣੀਆਂ ਨਹੀਂ ਤਾਂ ਉਹ ਪਹਿਲੇ ਪਾਈ ਦੀ ਆ। ਠੀਕ ਹੈ ਥੱਲੇ ਠੀਕ ਹੈ ਜੀ। ਥੱਲੇ ਪਾ ਕੇ ਫਿਰ ਉਤੋਂ ਬੀਜ ਸੱਟੀ ਦਾ, ਵੀ ਉਹਦੇ ਨਾਲ ਫਿਰ ਬੀਜ ਪੋਲਾ ਰਹਿੰਦਾ, ਪੱਟਣਾ ਸੌਖਾ ਹੁੰਦਾ। ਠੀਕ ਹੈ ਜੀ। ਹਾਂ, ਫੜੋ ਵੇ, ਫੜੋ ਹਾਂ ਚਲੋ, ਜੀ। ਫੜੋ। ਆਹ ਬਹੁਤ ਪੱਤੇ- ਸੋਹਣੀ ਜੰਮੀ ਹੈ। ਹਾਂ, ਬਾਬਾ ਪੱਤੇ- ਸ਼ੌਂਕੀ ਉੱਥੋਂ ਕਹਿ ਰਿਹਾ ਵੀ ਪਨੀਰੀ ਬੜੀ ਸੋਹਣੀ ਜੰਮੀ। ਸੋਹਣੀ ਜੰਮੀ, ਸੋਹਣੀ ਉਮੀਦ ਤੋਂ ਵੱਧ ਕੇ ਜੰਮੀ। ਹਾਂ ਜੀ, ਸ਼ੁਕਰ ਹੈ ਸ਼ੁਕਰ ਹੈ। ਸਵਾਰ ਕੇ ਮੇਰਾ ਚੰਨ ਪੱਤੇ ਫੜ ਲਓ, ਸਵਾਰ ਕੇ ਸਾਰੇ। ਹਾਂ ਬੰਦੇ ਨਵੇਂ ਸੀ ਆਪਾਂ ਹਾਂ, ਪਰ ਫਿਰ ਵੀ ਅੱਲਾ ਨੇ ਲੱਜ ਰੱਖ ਲਈ। ਹਾਂਜੀ ਹਾਂਜੀ ਹਾਂਜੀ, ਨਹੀਂ ਜੀ, ਘਰ ਦਾ ਬੀ ਹੋ ਜੇ, ਘਰ ਦੀ ਪਨੀਰੀ ਹੋ ਜੇ,
ਕਿਸੇ ਦੇ ਬੂਹੇ ਤੇ ਨਹੀਂ ਜਾਣ ਦੀ ਲੋੜ, ਕਿੱਥੇ ਨਹੀਂ, ਲੱਭਦੇ ਲੋੜ ਹੀ ਫਿਰੋਗੇ। ਹੁਣ ਸ਼ਕਰਗੰਦੀ ਸੀ ਨਾ, ਹਾਂਜੀ ਇਹ ਨਹੀਂ ਹੈ ਚਲੋ ਲੱਭ ਗਈ, ਸਾਡੇ ਜ਼ਿਮੀਦਾਰ ਨਾ ਨਹੀਂ ਕਰਦੇ ਵੀ ਕੋਲ ਕੁਛ ਹੈ ਹੋਵੇ ਸਹੀ, ਉਹ ਤਾਂ ਦੰਦੇ ਆ। ਨਹੀਂ ਨਹੀਂ ਫੇਰ ਨਹੀਂ ਨਾ ਪਰ ਇਹ ਸਾਨੂੰ ਤਾਂ 7 ਪਿੰਡ ਫਿਰਨੇ ਪੈ ਗਏ ਨਾ, ਇਦਾਂ ਹੀ ਸਾਨੂੰ ਤਾਂ ਜਾ ਕੇ ਬੜੀ ਔਖੀ ਲੱਭੀ। ਤੇ ਗਾਂ ਹੁਣ ਸਾਨੂੰ ਲੋੜ ਕੋਈ ਨਹੀਂ ਸ਼ਕਰਗੰਦੀ ਨਹੀਂ ਹੁਣ ਸਾਡੇ ਵੀ ਘਰ ਘਰ ਦਾ ਹੋ ਜਾਣਾ। ਹਾਂ। ਤੇ ਮੈਂ ਗੱਲ ਕਰਦਾ ਵੀ ਅਸੀਂ ਨਵੀਂ ਫਸਲ ਕੋਈ ਵੀ ਲਾਈਏ ਨਾ ਜੀ, ਇਹ ਨਹੀਂ ਹੈ ਵੀ ਅਸੀਂ ਆਪ ਦੇ ਹਿਸਾਬ ਨਾਲ ਵੀ ਟੇਵੇ ਟੇਲੇ ਨਾਲ ਤੁਰਦੇ ਹਾਂ, ਅਸੀਂ ਪੁੱਛ ਲੈਂਦੇ ਹੁੰਦੇ ਹਾਂ। ਨਹੀਂ ਨਹੀਂ ਪੁੱਛਣ 'ਚ ਕੋਈ ਹਰਜ ਨਹੀਂ। ਹਾਂ ਹੁਣ ਝੋਨੇ ਵਾਲੇ ਪਾਸੇ ਰਿਸ਼ਤੇਦਾਰੀ ਤਾਂ ਹੈ ਹੀ ਹੈ ਨਾ, ਕੀ ਕਹਿੰਦੇ ਜੀ? ਉਹ ਵੀ ਸਿਆਣੇ ਬੰਦੇ ਗੱਲ ਕਹਿੰਦੇ ਆ ਨਾ, ਜੇ ਆਪ ਨੂੰ ਨਾ ਪਤਾ ਲੱਗੇ ਤਾਂ ਕਿਸੇ ਤੋਂ ਮਸ਼ਵਰਾ ਲੈ ਲਓ, ਕੰਨ ਤੋਂ ਮਸ਼ਵਰਾ ਲੈ ਲਓ, ਰੁੱਖ ਤੋਂ ਮਸ਼ਵਰਾ ਲੈ ਲਓ, ਮੈਂ ਕੰਮ ਲੱਗਿਆ ਕਰਨ, ਮੇਰੀ ਕਾਮਯਾਬੀ ਹੈਗੀ ਜਾਂ ਨਹੀਂ ਹੈਗੀ। ਮਸ਼ਵਰੇ ਦਾ ਮਕਸਦ ਇਹੀ ਆ ਵੀ ਜਦੋਂ ਤੁਸੀਂ ਕੰਮ ਕਰਦੇ, ਕੋਈ ਬੰਦਾ ਕੋਲੋਂ ਲੰਘਿਆ ਉਹਨੇ ਤੁਹਾਨੂੰ ਪੁੱਛਣਾ ਤਾਂ ਹੈ ਵੀ ਕੀ ਕਰਦੇ ਆ, ਤੁਸੀਂ ਦੱਸਣਾ ਮੈਂ ਆਹ ਕਰ ਰਿਹਾ, ਉਹਨੇ ਫਿਰ ਤੁਹਾਨੂੰ ਦੱਸਣਾ ਵੀ ਇਹਨੂੰ ਥੋੜੀ ਭੋਲੀ ਕਰ ਲਾ ਜਾਂ ਫਖਤ ਰੱਖ ਲੈ, ਇਹਦੇ ਵਿੱਚ ਆਹ ਕਰ ਲਾ ਆਹ ਕਰ ਲਾ, ਉਹ ਮਸ਼ਵਰਾ ਹੋ ਗਿਆ। ਆਪਣੇ ਆਪ ਕੋਈ ਬੰਦਾ ਬੜਾ ਨਹੀਂ ਹੁੰਦਾ ਹੈਗਾ, ਹਾਂਜੀ ਬੜਾ ਇਹ ਫਿਤਰੇ ਹੁੰਦਾ ਮਸ਼ਵਰਿਆਂ ਨਾਲ, ਇੱਕ ਦੂਜੇ ਕੋਲ ਖੜਨ ਨਾਲ, ਬਹਿਣ ਨਾਲ, ਤੇ ਫਿਰ ਬੰਦੇ ਨੂੰ ਪਤਾ ਚੱਲ ਜਾਂਦਾ। ਇਹ ਬੜਾ ਅੱਲਾਹ ਤਾਲਾ ਦਾ ਕਰਮ ਨਵਾਜੀ, ਬੜਾ ਉਹਦਾ ਸ਼ੁਕਰ ਆ ਵੀ ਜਿਹੜਾ ਸਾਡਾ ਵੀ ਬੜਾ ਅੱਛਾ ਜੰਮਿਆ। ਅਸੀਂ ਅਣਜਾਣ ਬੰਦੇ ਥੇ, ਸਾਰੇ ਅਣਜਾਣ ਤੇ ਸੀ, ਛੱਟਾ ਦੇ ਆਪਣੀ ਆਪਣੀ ਅਸੀਂ ਬੋਲੀਆਂ ਵੀ ਐਂ ਨਹੀਂ ਐਂ ਕਰੋ, ਕੰਨ ਤੱਕ ਨਹੀਂ ਜਾਓ, ਛੱਟਾ ਐਂ ਨਹੀਂ ਜਾਓ, ਉਹ ਮੈਂ ਕਹਿੰਦਾ ਰਿਹਾ ਜੀ। ਹਾਂਜੀ ਤਾਂ ਕਿ ਵੀ ਢੇਰੀ ਨਾ ਜੰਮੇ, ਮੁੱਠੀ ਨਾ ਜੰਮੇ, ਕੱਲਾ ਕੱਲਾ ਦਾਣਾ ਜੰਮੇ, ਤੇ ਇਨਸ਼ਾਅੱਲਾ ਕੱਲਾ ਕੱਲਾ ਹੀ ਦਾਣਾ ਜੰਮਿਆ ਹੋਇਆ। ਮੁਸਤਫਾ ਪਾਣੀ ਇਹ ਸਿੱਧਾ ਕੀਤਾ ਹੈ ਬਾ ਬਟਨ ਦੱਬ ਦੇ, ਬਿਲਕੁਲ ਕੱਲਾ ਕੱਲਾ ਦਾਣਾ ਜੰਮਿਆ ਦੇਖੋ ਜੀ। ਆਹ ਧੁੱਪ ਵਾਲੇ ਟੂਬਲ ਦਾ ਇਹ ਫਾਇਦਾ, ਇਹ ਮੌਜ ਆ, ਇਹਨੂੰ ਪਾਣੀ ਫੇਰਨਾ, ਬਟਨ ਦੱਬਣਾ, ਚਲੋ ਜੀ। ਹੈ ਸਖਿਆਈਆਂ ਤਾਂ ਬਥੇਰੀਆਂ। ਹਾਂਜੀ ਬੜੀ ਅੱਛਾ ਹੁਣ ਜੀ ਅਸੀਂ ਇੱਕ ਤਾਂ ਚਾਹ ਪੀਣੀ ਹੈ ਬਹਿ ਕੇ, ਤੇ ਇੱਕ ਜ਼ਰੂਰੀ ਗੱਲ ਕਰਨੀ, ਉਹ ਤੁਹਾਨੂੰ ਪਤਾ ਲੱਗ ਹੀ ਗਿਆ ਹੁਣ, ਨਾਲੇ ਉਹ ਬੈਠ ਕੇ ਕਰਦੇ ਜੂੰਦੇ ਵਾਸਤੇ। ਤੋਂ ਦੱਬ ਲਓ ਜੀ ਬਟਨ ਇੱਕ ਵਾਰੀ। ਜਾਮਣਾ ਦੇ ਉੱਤੋਂ ਚਾਹ ਦੇਖੋ, ਕੋਈ ਨਵਾਂ ਨਾ ਤਜਰਬਾ ਕਰਿਓ ਕੋਈ? ਨਹੀਂ ਨਹੀਂ ਕੁਛ ਨਹੀਂ ਹੁੰਦਾ। ਅੱਛਾ ਚਲੋ ਹਾਂ, ਪਾਓ ਜੀ ਅੱਲਾ ਫਿਰ, ਵਾਰਸ। ਬਿਸਮਿਲ੍ਲਾ ਕਰੋ ਜੀ। ਆਇਆਂ ਨੂੰ ਜੀ। ਖਾਲਦ ਸਾਹਿਬ ਸਾਡੇ ਕੋਲ ਆ ਗਏ ਆ। ਰੱਬੀ ਗੱਲ ਵੀ ਅਸੀਂ ਇਹੀ ਕਰਨ ਲੱਗੇ ਸੀਗੇ ਬਈ, ਮੈਂ ਕਹਿੰਦਾ ਮੈਂ ਤਾਂ ਇਹੋ ਜੀ ਪੰਚਾਇਤ, ਇਹੋ ਜੀ ਪਰੇ ਬਹਿ ਜਾ ਮੁਸਤਫਾ, ਬਈ ਇਹੋ ਜਿਹਾ ਝੇੜਾ ਮੈਂ ਤਾਂ ਨਹੀਂ ਦੇਖਿਆ ਵੀ ਜਿਹੜੇ ਸਾਡੇ ਲਾਈ ਸਾਦੇ ਆ ਇਨਸਾਫ ਕਰਨ ਵਾਲੇ ਚੌਧਰੀ ਨੂੰ। ਹਰ ਚੌਧਰੀ ਲਾਈ ਨਹੀਂ ਹੁੰਦਾ, ਪਰ ਹਰ ਲਾਈ ਚੌਧਰੀ ਜ਼ਰੂਰ ਹੁੰਦਾ। ਮੈਂ ਤਾਂ ਤੁਹਾਨੂੰ ਲਾਈ ਕਹਿ ਰਿਹਾ ਵੀ ਤੁਸੀਂ, ਤੁਹਾਡੇ ਹੱਥ 'ਚ ਸੋਟੀ ਫੜਾਈ ਸੀ ਬਈ, ਐਸੇ ਲਾਈ ਮੈਂ ਜ਼ਿੰਦਗੀ 'ਚ ਨਹੀਂ ਦੇਖੇ ਬਈ। ਉਹਨਾਂ ਨੇ ਗੱਲ ਠੋਕ ਵਜਾ ਕੇ ਕੀਤੀ ਹੈ। ਉਹਨਾਂ ਨੇ ਕਿਹਾ ਭਾਈ ਤੁਸੀਂ ਕੂੜੇ ਆ ਤੇ ਤੁਸੀਂ ਪਕਾਓ ਰੋਟੀ ਸੋਹਣੀ ਕਰਕੇ, ਉਦਾਂ ਹੀ ਦੇਸੀ ਪੱਕੇ। ਇਹ ਫੈਸਲਾ ਹਾਂਜੀ, ਸੁਣਾਇਆ ਆਇਆ। ਸਾਡੀ ਪੰਚਾਇਤ ਨੇ, ਨਹੀਂ, ਸਾਡੀ ਏਦਾਂ ਪਰੇ ਹੀ। ਨੇ, ਹਾਂ। ਤੇ ਤੁਹਾਡਾ ਫੈਸਲਾ ਸਿਰ ਮੱਥੇ ਤੇ। ਸਿਰ ਮੱਥੇ ਤੇ ਜੀ। ਹਾਂਜੀ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਜਿਹੜੇ ਮੁੰਡੇ ਖਾਨ ਸਾਹਿਬ ਨੇ ਪਕਾਇਆ ਨਾ, ਉਹ ਵੀ ਆਣ, ਉਹ ਸਾਡੇ ਪੁਰਾਣੇ ਆਣ ਬਣੇ। ਵੀ ਉਹੀ ਅੱਛਾ ਉਵੇਂ ਹੀ ਪੱਕੇ ਨਹੀਂ ਇਹ ਬਹੁਤ ਹੀ ਖੁਸ਼ੀ ਦੀ ਗੱਲ ਆ। ਪੱਕੇ ਇੱਥੇ। ਉਹ ਪਠਾਨ ਮੁੰਡੇ ਵੀ ਸਾਡੇ ਪੁਰਾਣੇ ਨਹੀਂ ਬਣਨਗੇ। ਉਹ ਵੀ ਕੋਈ ਹਾਂਜੀ। ਮਸਲਾ ਨਹੀਂ ਹੈ। ਨਹੀਂ ਉਹ ਪਕਾਣਗੇ ਜੀ, ਉਹ ਇਦਾਂ ਹੀ। ਤੇ ਅਸੀਂ ਜੀ ਇੱਥੇ ਪਕਾਵਾਂਗੇ, ਤੇ ਚਾਚੇ ਬੂਟੇ ਵੱਲੋਂ ਵੀ, ਰਾਣਾ ਸਾਹਿਬ ਵੱਲੋਂ ਵੀ, ਜਿਹਦੇ ਵੱਲੋਂ ਵੀ ਕੋਈ ਹੋਈ ਆ ਨਾ, ਸਾਰਿਆਂ ਵੱਲੋਂ ਜੀ ਅਸੀਂ ਪਕਾਵਾਂਗੇ। ਅਸੀਂ ਹਾਂ ਨਹੀਂ ਜੀ ਬਿਲਕੁਲ ਅਸੀਂ। ਮੈਂ 2 ਕੁੱਕੜ ਲਿਆਉਂਗਾ ਮੈਂ, ਤੇ ਉਹ ਪਕਾ ਕੇ ਖਿਲਾਉਂਗਾ। ਤੇ ਜੇ ਤਾਂ ਮੀਂਹ ਢੀਕਣਾ, ਤੇ ਉਹ ਹੁਣ ਖਾਲਦ ਨੂੰ ਪੁੱਛ ਲੈਂਦੇ ਆ ਵੀ ਮੀਂਹ ਢੀਕਣਾ। ਕੋਈ ਨਹੀਂ, ਦਿਹਾੜੀ ਡੰਗ ਨਾਲ ਕਿਹੜਾ ਲੇਟ ਹੁੰਦਾ। ਨਹੀਂ ਉਹ ਫੈਸਲਾ ਨਾ ਜੀ ਨਾ, ਹਾਂ। ਨਹੀਂ ਉਹ ਤਾਂ ਹੋ ਗਿਆ ਨਾ। ਉਹ ਤਾਂ ਹੋ ਗਿਆ ਉਹ- ਫੈਸਲਾ, ਹਾਂ ਉਹ ਫੈਸਲਾ ਹੋ ਗਿਆ। ਉਹ ਹੋ ਗਿਆ। ਅੱਗੇ ਆ ਟਾਈਮ ਦੀ ਗੱਲ, ਟਾਈਮ ਦੀ ਉਹ ਗੱਲ। ਦਿਹਾੜੀ ਅੱਗੇ ਜਾਂ ਪਿੱਛੇ ਉਹ ਕੋਈ ਨਹੀਂ ਐਡਾ ਨਹੀਂ ਚਾਚਾ, ਮਸਲਾ ਜੀ, ਉਹ ਉਹਦੇ ਗੱਲ- ਤੋਂ ਅਸੀਂ ਨਹੀਂ ਭਜਦੇ। ਨਹੀਂ ਉਹ ਗੱਲ ਆਪਾਂ ਨਹੀਂ ਕਰਨੀ, ਉਹ ਖਾਲਦ ਦੱਸੂਗਾ। ਹਾਂ ਪਹਿਲਾਂ ਤਾਂ ਸਾਡੇ ਦੇਖਣ ਵਾਲਾ ਪਹਿਲੀ ਗੱਲ ਤਾਂ ਇਹ ਆ ਵੀ ਮੈਂ ਕਮੈਂਟ ਪੜ੍ਹੇ ਨਾ, ਤੇ ਮੈਂ ਤਕਰੀਬਨ ਰਾਤ ਨੂੰ ਕਮੈਂਟ ਛੱਡਿਆ ਕੋਈ ਨਹੀਂ, ਮੈਂ ਪੜ੍ਹਦਾ ਰਿਹਾ। ਮੈਨੂੰ ਐਡਾ ਸਵਾਦ ਆਂਦਾ ਰਿਹਾ ਨਾ ਵੀ ਪਹਿਲੀ ਵਾਰੀ ਤੇਰੇ ਆੜੇ ਚੈਨਲ ਦੇ ਉੱਤੇ ਵੀ ਖਾਲਦ ਦਾ ਨਾਮ ਵੱਜਿਆ, ਤੇ ਇੰਜ ਵੱਜਿਆ ਵੀ ਜਿਵੇਂ ਵੱਜਣ ਦਾ ਹੱਕ ਹੁੰਦਾ ਵੀ। ਇੰਨੀ ਮੁਹੱਬਤ, ਇੰਨਾ ਪਿਆਰ ਵੀਰਾਂ ਨੇ ਦਿੱਤਾ ਵੀ ਫੈਸਲਾ ਤਾਂ ਇੱਕ ਪਾਸੇ ਰਹਿ ਗਿਆ ਨਾ ਵੀ 400 ਦੇ ਲਾਗੇ ਧਾਗੇ ਕਮੈਂਟ ਬੂਟਾ ਜੀ ਇਹਦੀ ਤੇ, ਔਰ ਸਾਰੇ ਦੇ ਸਾਰੇ ਹਾਂਜੀ ਮੇਰੇ ਹੱਕ ਦੇ ਵਿੱਚ ਹਾਂ। ਫੈਸਲਾ ਜਿਹੜਾ ਹੋਇਆ। ਫਿਰ ਜ਼ਿਆਦਾ ਬੰਦਿਆਂ ਨੇ ਅੰਜਮ ਨੂੰ ਕਸੂਰਵਾਰ ਕਿਹਾ, ਚਾਚੇ ਬੂਟੇ ਨੂੰ ਕੋਈ ਨਹੀਂ ਬੰਦਿਆਂ ਨੇ ਕਸੂਰਵਾਰ ਕਿਹਾ ਹੈਗਾ। ਹਾਂਜੀ ਆ ਗਈ। ਤੇ ਬਾਕੀ ਉਹ ਜਿਹੜੇ ਦੋਸਤਾਂ ਨੇ ਨਾ ਅੰਜਮ ਸਰੋਏ ਨੂੰ ਤੇ ਰਾਣਾ ਸਾਹਿਬ ਨੂੰ ਕਿਹਾ ਹੈ ਨਾ, ਉਹ ਮੈਂ ਕਹਿ ਰਿਹਾ ਵੀ ਉਹਨਾਂ ਨੇ ਮੇਰਾ ਦਿਲ ਜਿੱਤ ਲਿਆ। ਬੜੀ ਦਲੇਰੀ ਕਰੀ। ਦਲੇਰੀ ਕੀਤੀ। ਉਹ ਸਹੀ ਫੈਸਲਾ ਜਿਹੜਾ ਸੀ ਨਾ, ਜਿਹੜਾ ਸਹੀ ਫੈਸਲਾ ਸੀ ਉਹ ਇਹੀ ਸੀਗਾ ਵੀ ਰਾਣਾ ਸਾਹਿਬ ਬਰਾਬਰ ਦੇ ਕਸੂਰਵਾਰ ਸੀਗੇ। ਰਾਣੇ ਨੂੰ ਕੂੜੇ ਕੀਤਾ ਕਿਸੇ ਨੇ? ਹਾਂ ਨਹੀਂ, ਬਹੁਤ ਬੰਦੇ ਨੇ, ਉਹਨਾਂ ਨੇ ਕਿਹਾ ਰਾਣਾ ਸਾਹਿਬ ਤੇ ਅੰਜਮ ਇਹ ਦੋਨੇ ਬੰਦਿਆਂ ਦਾ ਕਸੂਰ। ਰਾਣਾ ਸਾਹਿਬ ਅੱਜ ਕਿਤੇ ਪ੍ਰਾਹੁਣਚਾਰੀ ਗਏ ਆ, ਤੇ ਉਹ ਤਾਂ ਆ ਨਹੀਂ ਸਕੇ, ਪਰ ਇਹ ਮੈਨੂੰ ਸੁਣ ਕੇ ਚੰਗਾ ਲੱਗਿਆ ਵੀ ਰਾਣਾ ਸਾਹਿਬ ਨੂੰ ਵੀ ਕੂੜਿਆਂ ਕੀਤਾ। ਮੈਂ ਇਕੱਲਾ ਨਹੀਂ ਹੋਇਆ। ਨਹੀਂ ਉਹ ਕਿ ਉਹਨਾਂ ਨੇ ਕਿਹਾ ਵੀ ਦੇਖੋ ਜੀ ਦਾਵਤ ਦੀ ਗੱਲ ਨਹੀਂ ਸੀ, ਰਾਣਾ ਸਾਹਿਬ ਨੂੰ ਇਹ ਪੁੱਛਣਾ ਚਾਹੀਦਾ ਸੀ ਵੀ ਖਾਲਦ ਹੈ ਨਹੀਂ।
ਅੱਛਾ ਦੂਸਰੀ ਇੱਕ ਗੱਲ ਸਰੋਇਆ ਸਾਹਿਬ ਮੈਂ ਜ਼ਰੂਰ ਕਰੂੰਗਾ ਹਾਂਜੀ ਵੀ ਇਹ ਸਾਡਾ ਇੱਕ ਨਿੱਕੀ ਜੀ ਉਹ ਸੀਗੀ ਪਿਆਰ ਮੁਹੱਬਤ ਦੀ ਉਹ ਗੱਲ ਸੀ, ਇਹ ਐਡੀ ਕੋਈ ਉਹ ਨਹੀਂ ਸੀ ਵੀ ਇਹਦੇ 'ਚ ਤੰਦੀ ਨਹੀਂ ਪੈ ਗਈ ਸੀ ਪਿਆਰ ਦੀ ਗੱਲ ਤੇ ਪਰ ਇਹਦੇ ਨਾਲ ਇੱਕ ਗੱਲ ਪੁਰਾਣੀ ਜਿਹੜੀ ਮੈਂ ਤੁਹਾਨੂੰ ਚੇਤੇ ਕਰਾਉਂਦਾ ਜਾਵਾਂ ਵੀ ਇਹ ਕਿਵੇਂ ਗੱਲ ਨਹੀਂ। ਪਹਿਲੇ ਪਤਾ ਚਾਚਾ ਬੂਟਾ ਕੀ ਹੁੰਦਾ ਸੀ ਵੀ ਜਿੱਥੇ 4 ਬੰਦੇ ਸਾਥ ਲੱਗਦੀ ਸੀ ਨਾ, ਹੁੱਕਾ ਪੀਂਦੇ ਸੀ ਬਹਿ ਕੇ, ਇੱਕ ਬੰਦਾ ਨਹੀਂ ਨਾ ਆਂਦਾ ਸੀ, ਉਹ ਇੱਕ ਨੂੰ ਕਹਿੰਦੇ ਹੁੰਦੇ ਸੀ ਜਾ ਯਾਰ ਸੁਰ ਕਰਕੇ ਆ, ਉਹਦਾ ਪਤਾ ਕਿਉਂ ਨਹੀਂ ਆਇਆ ਵੀ ਉਹ ਕਿਉਂ ਨਹੀਂ ਆਇਆ ਹੈਗਾ। ਹਾਂ ਉਹਦਾ ਪਤਾ ਅਸਲ ਮਕਸਦ ਖਾਣਾ ਨਹੀਂ ਸੀ, ਨਾ ਕੋਈ ਮੁਰਗਾ ਸੀ ਨਾ ਕੋਈ, ਹਰ ਕੋਈ ਖਾ ਕੇ ਸੌਂਦਾ। ਤੇ ਬਾਕੀ ਇਹ ਜਿਹੜੀ ਸੀ ਨਾ ਗੱਲ, ਇਹ ਹੋਣਾ ਚਾਹੀਦਾ ਵੀ ਚੇਤੇ ਭਾਈ ਰੱਖਣਾ ਚਾਹੀਦਾ। ਮੈਂ ਹੋਵਾਂ ਭਾਵੇਂ ਤੂੰ ਹੋਵੇਂ, ਇਹ ਮੈਂ ਚੇਤੇ ਰੱਖੂੰਗਾ, ਗਾਂ ਤੋਂ ਉਹਨਾਂ ਤੇ ਫੈਸਲਾ ਵੀ ਕੋਈ ਨਹੀਂ ਪਾਣਾ। ਨਾ ਇੱਕ ਹੋਰ ਵੀ ਨਿਚੋੜ ਨਿਕਲ ਗਿਆ ਹਾਂ। ਵੀ ਕਿਸੇ ਕੋਲੋਂ ਕਿਸੇ ਵੀ ਗੱਲ ਦਾ ਫੈਸਲਾ ਕਰਾਉਣ ਦੀ ਲੋੜ ਕੋਈ ਨਹੀਂ, ਇੱਥੋਂ ਕਰਾ ਲਓ। ਵੀ ਸਿੱਧਾ ਇਨ ਗੱਲ ਆਪਣੇ ਪੂਰੇ ਜਿਹੜਾ ਟੱਬਰ ਆ ਉਹਦੇ ਅੱਗੇ ਗੱਲ ਰੱਖੀ, ਜਿਹਦੇ ਜਿੱਧਰ ਨੂੰ ਘਰ ਦੀ ਗੱਲ ਘਰੇ ਰਵੇ। ਘਰ ਦੀ ਗੱਲ ਘਰੇ ਰਵੇ। ਨਹੀਂ ਜੀ, ਉਹ ਬੰਦੇ ਲਿਖੇ ਪੜੇ ਬੰਦੇ, ਜਾਣੀ ਜਾਣ ਬੰਦੇ, ਜਿਨ੍ਹਾਂ ਨੇ ਹੰਡਾਈ ਹੋਈ ਪਿੰਡਿਆਂ ਦੇ ਉੱਤੇ, ਜਿਨ੍ਹਾਂ ਨੇ ਸਜਨਾਊ ਹੰਡਾਏ, ਤਲਕ ਵਾਸਤੇ ਹੰਡਾਏ, ਉਹਨਾਂ ਬੰਦਿਆਂ ਨੇ ਤਾਂ ਫਿਰ ਲਿਖਣਾ ਹੀ ਸੀ ਨਾ ਵੀ ਆ ਭਾਈ ਮਾੜਾ ਹੋਇਆ। ਤੇ ਨਹੀਂ ਜੀ, ਅਸੀਂ ਪਕਾਵਾਂਗੇ ਜੀ, ਦੇਸੀ ਕੁੱਕੜ ਪਕਾਵਾਂਗੇ, ਮੈਂ ਪਕਾਉਂਗਾ ਜੀ, ਇੱਥੇ ਪਕਾਣਗੇ ਉਹ, ਤੇ ਸਾਰਿਆਂ ਨੂੰ ਮਤਲਬ ਇਹ ਜ਼ਿੰਮੇਵਾਰੀ ਮੈਂ ਲੈਣਾ ਜੀ, ਇਹਨਾਂ ਜਾਮਣਾ ਹੇਠ। ਨਹੀਂ ਜੀ, ਰਾਣਾ ਸਾਹਿਬ ਦਾ ਮੈਂ ਜਿਹੜੇ ਸਾਡੇ ਮਿੱਤਰਾਂ ਨੇ ਗੱਲ ਕੀਤੀ ਹੈ ਨਾ ਵੀ ਰਾਣਾ ਸਾਹਿਬ ਤੇ ਇੱਕ ਤੇਰਾ ਕੁੱਕੜ, ਜੇ ਤੁਸੀਂ 2 ਲਿਆਣੇ ਆ ਭਾਈ ਰਾਣਾ ਸਾਹਿਬ ਦਾ ਵਿੱਚ ਹਿੱਸਾ ਜ਼ਰੂਰ ਰਾਣਾ ਕਾਬੂ ਨਹੀਂ ਆਣਾ ਮੇਰੇ ਤੋਂ। ਲੈ ਬੇ ਕਾਬੂ ਕਰ ਹੁਣ ਫੈਸਲਾ ਯਾਰ ਉਹ ਪੜਾਓ ਫੈਸਲਾ ਮੈਂ ਵਿੱਚ ਤੈਨੂੰ ਦਿਖਾਉਂਗਾ। ਇੱਕ ਤੇਰੇ ਕੁੱਕੜ ਦੀ ਬਹੁਤ ਗੱਲ ਹੋਈ ਹੈ ਕੱਲ ਵੀਡੀਓ ਦੇ ਵਿੱਚ ਫਿਰ ਰਿਹਾ ਸੀ 16 ਦਰੀ ਦੇ। ਉਹ ਨਾ 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 ਇਦਾਂ ਨਾ ਕਰੋ, ਉਹ ਮੇਰਾ ਨਾ ਨਹੀਂ ਉਹ ਜਿਹੜਾ ਹੱਲ ਬੜਾ ਕਰੇ ਆ ਫਿਰ ਰਿਹਾ ਜਿਹੜਾ ਨਾ 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 ਉਹ ਫਿਰਦਾ ਹੈ, ਉਹ ਰੱਬ ਉਹਦੀ ਜ਼ਿੰਦਗੀ ਕਰੇ। ਉਹ ਤਾਂ ਮੈਂ ਰੱਖਿਆ ਆਪਣੀ ਮੁਰਗੀਆਂ ਵਾਸਤੇ। ਉਹ ਕੁੱਕੜ ਸਾਡਾ ਸਾਂਝਾ ਸੀ, ਇੱਕ ਲੱਤ ਮੇਰੀ ਸੀ, ਇੱਕ ਚਾਚੇ ਬੂਟੇ ਦੀ ਸੀ, ਜਿਹੜਾ ਅਸੀਂ ਹਲਾਲ ਕੀਤਾ। ਇੱਥੇ ਵੀ ਤੁਹਾਡੀ ਇੱਕ ਲੱਤ ਚੱਲੂਗੀ ਤੇਰੀ ਤੇ ਰਾਣੇ ਦੀ, ਕਿਉਂਕਿ ਇਹ ਫੈਸਲਾ ਆ। ਬਹੁਤ ਸਾਰੇ ਦੋਸਤਾਂ ਨੇ ਕਿਹਾ ਵੀ ਰਾਣੇ ਨੂੰ ਤੇ ਅੰਜਮ ਨੂੰ ਨਾ ਬਰਾਬਰ ਪਲੰਟੀ ਪੈਂਦੀ। ਰਾਣਾ ਸਾਹਿਬ ਦੇ ਕੁੱਕੜ ਕੋ ਫਿਰਦਾ ਯਾਰ ਨਾ ਫਿਰਦਾ ਹੋਵੇ। ਅੱਛਾ ਅੱਛਾ ਠੀਕ, ਚਲੋ ਕੁੱਕੜ ਦਾ ਹੀ ਲੱਭ ਲਾਂਗੇ। ਤੁਹਾਡੇ ਤੋਂ ਲਿਆ ਨਹੀਂ, ਮੈਂ ਤਾਂ ਗੱਲ ਕਰ ਰਿਹਾ ਰਾਣਾ ਸਾਹਿਬ ਵੱਲੋਂ, ਚਾਚੇ ਬੂਟੇ ਵੱਲੋਂ, ਸਾਰਿਆਂ ਵੱਲੋਂ। ਤੇ ਕੱਲੇ ਖਾਲਦ ਸਾਹਿਬ ਨਹੀਂ, ਅਸੀਂ ਵਿੱਚ ਬੰਦੇ ਜਿਹੜੇ ਵਿੱਚ ਰਹਿ ਗਏ ਸੀ ਉਹ। ਹਾਂ ਨਹੀਂ, ਮੈਂ ਕੱਲ ਕੱਲੇ ਦੀ ਮੈਂ ਗੱਲ ਨਹੀਂ ਕੀਤੀ। ਦੱਸਿਆ ਮੈਂ ਪਹਿਲਾਂ ਨਾਲ ਨਿਸ਼ਾਨ ਦਾ ਨਾਮ ਲਿਆ, ਫਿਰ ਮੈਂ ਆਪਣਾ ਲਿਆ। ਫਿਰ ਦੇਖੋ ਹੁਣ ਜਿਹੜੇ ਰਹਿ ਗਏ ਉਹਨਾਂ ਨੂੰ ਹੀ ਸਦਨਾ ਨਾ ਆਮਰ ਸਾਹਿਬ ਆ ਤੇ ਪਰਵੇਜ਼ ਸਾਹਿਬ ਆ, ਸਾਡੀ ਸਾਥ ਵਿੱਚ ਚਾਹ ਪਕਾਉਂਦੇ ਆ। ਹਾਂ ਜੀ, ਤੇ ਉਹ ਇਹਨਾਂ ਨੂੰ ਵੀ ਸੱਦਾਂਗੇ ਜਿਹੜੇ ਬੰਦੇ ਖਾਸੇ ਰਹਿ ਗਏ ਸੀ। ਮੈਂ ਤਾਂ ਹੀ ਤੁਹਾਨੂੰ ਕਿਹਾ ਵੀ ਯਾਰ ਅਸੀਂ ਕੋਈ ਝੋਟਾ ਕਰ ਲਿਆ ਸੀ, ਮੈਂ 20 ਬੰਦੇ ਸੱਦ ਲੈਂਦਾ। ਮੈਂ ਤਾਂ ਗੱਲ ਕੀਤੀ ਸੀ, ਪਰ ਉਹ ਮੇਰੀ ਗੱਲ ਤੇ ਤਾਂ ਫਿਰ ਉਹ ਧੂੜ ਜੀ ਚਲੀ ਗਈ ਨਾ। ਹਾਂ ਉਹ ਤੇਰੀ ਜਿਹੜੀ ਝੋਟੇ ਵਾਲੀ ਸੀ ਨਾ, ਇਹਨੂੰ ਵੀ ਬਹੁਤ ਬੰਦਿਆਂ ਨੇ ਉਹ ਕਰਿਆ। ਮੈਂ ਤੈਨੂੰ ਦੱਸਾਂ ਕੀ ਕਹਿੰਦੇ, ਉਹਨਾਂ ਨੇ ਕਿਹਾ ਇਹ ਗੱਲ ਤਾਂ ਬਣਦੀ ਨਹੀਂ ਸਰੋਇਆ ਤੇਰੀ ਕਰ ਰਹੀ ਤੂੰ, ਇਹ ਗੱਲ ਕਿਵੇਂ ਕਰਤੀ ਵੀ ਅੱਛਾ ਉਹ ਭਾਵੇਂ ਵੋਟੀ ਇੱਕ ਆਵੇ। ਅੱਛਾ ਉਹ ਮਾਫੀ ਦੇ ਦਿਓ, ਉਹ ਮੈਂ ਹਾਸੇ ਨਾਲ ਕੀਤੀ, ਚਲੋ ਉਹਦੀ ਮਾਫੀ ਮੰਗ। ਨਹੀਂ ਗੱਲਾਂ ਸਾਰੀਆਂ ਹਾਸੇ ਦੀਆਂ ਸੀ। ਅੱਛਾ ਉਹ ਨਹੀਂ, ਮੈਨੂੰ ਇਹ ਨਹੀਂ ਸੀ ਨਾ ਪਤਾ ਵੀ ਇਹ ਗੱਡਾ ਕੱਟੇ ਨਾ ਬੰਨਿਆ, ਕੱਟਾ ਗੱਡੇ ਨਾ ਬੰਨਿਆ ਜਾਊਗਾ। ਇਸ ਗੱਲ ਦਾ ਨਹੀਂ ਸੀ ਪਤਾ। ਬੜਾ ਸੋਹਣਾ ਫੈਸਲਾ ਹੋਇਆ ਜੀ। ਇਨਸ਼ਾਅੱਲਾ ਅਸੀਂ ਦੁਬਾਰਾ ਇਕੱਠੇ ਹੋ ਕੇ ਨਾ ਕਿਸੇ ਦਿਨ, ਚਾਹੇ ਸਾਨੂੰ ਲਾਈਟਾਂ ਲਾ ਕੇ ਰਾਤੀ ਪਕਾਉਣਾ ਪਿਆ, ਰਾਤੀ ਪਕਾ ਦਿਆਂਗੇ। ਅਸੀਂ ਦੁਬਾਰਾ ਉਹ ਕੱਟ ਕਰਾਂਗੇ ਜੀ। ਤੇ ਬੜਾ ਚੰਗਾ ਲੱਗਿਆ ਜੀ। ਜਿਉਂਦੇ ਵਸਦੇ ਰਹੋ। ਤੇ ਜਾਮਣਾ ਦੀ ਬਿਸਮਿਲ੍ਲਾ ਕਰਨੀ ਸੀ, ਇਹ ਵੀ ਹੋ ਗਈ। ਤੇ ਮੈਂ ਲੇਟ ਹੋ ਗਿਆ ਜਾਮਣਾ ਤੋਂ, ਤੂੰ ਮੈਨੂੰ ਫੋਨ ਪਹਿਲਾਂ ਕੀਤਾ। ਹਾਂ ਤੁਸੀਂ ਫਿਰ ਦੱਸਿਆ ਵੀ ਮੈਂ ਥੋੜਾ ਜਿਹਾ ਰੁੱਝਿਆ ਹੋਇਆ ਸੀ। ਤੇ ਬਾਕੀ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਮੈਂ ਜਿਹੜੀ ਗੱਲ ਸੁਣਾਈ ਆ ਰਾਣਾ ਸਾਹਿਬ, ਜਿਹੜੀ ਗੱਲ ਤੈਨੂੰ ਮੈਂ ਸੁਣਾਈ ਸੀ ਇੱਥੇ ਆ ਕੇ 16 ਦਰੀ 'ਚ ਬਹਿ ਕੇ, ਤੈਨੂੰ ਕਿਹਾ ਵੀ ਆਹ ਗੱਲ ਆ ਬਾਤ ਆ, ਤੇ ਐਦਾਂ ਮੈਂ ਚਲਾ ਗਿਆ, ਐਦਾਂ ਇਹਨਾਂ ਨੇ ਆਉਣਾ ਸੀ। ਉਹਦੇ 'ਚ ਕੋਈ ਫਰਕ ਤਾਂ ਨਹੀਂ ਮਹਿਸੂਸ ਹੋਇਆ? ਤੂੰ ਇਹ ਗੱਲ ਕਰਤੀ ਵੀ ਖਾਲਦ ਗੱਲ ਤੂੰ ਛੁੱਟ ਗਿਆ। ਇਹਨਾਂ ਨੇ ਵੀ ਇਹ ਗੱਲ ਕਰ ਦੇਣੀ ਸੀ। ਹਾਂ ਸੱਚ, ਕੈਮਰਾਮੈਨ ਸਾਹਿਬ ਜਿਹੜੇ ਬੈਠੇ ਆ, ਉਸਮਾਨ ਸਾਹਿਬ ਲੈ ਇਹਨੂੰ ਕਿਸੇ ਨੇ ਨਾ 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 ਨਹੀਂ ਉਹ ਹੋਈ ਆ, ਬੰਦੇ ਨੇ ਕਿਹਾ ਉਸਮਾਨ ਬਰਾਬਰ ਦਾ ਕਸੂਰ ਹੋਈ ਆ। ਆਹੋ ਇਹ ਗੱਲ ਫਿਰ ਕਰ ਇੱਕ ਵਾਰੀ। ਹੋਈ ਆ ਸਮਾਨ ਦੀ। ਉਹਨੇ ਕਿਹਾ ਰੋ ਉਸਮਾਨ ਨੂੰ ਕਿੱਦਾਂ ਬਾਹਰ ਕੱਢਦੇ ਤੁਸੀਂ? ਉਹ ਵੀ ਕਸੂਰਵਾਰ ਆ। ਰੋ ਉਸਮਾਨ ਨੂੰ ਵੀ ਕਹਿਣਾ ਬਣਦਾ ਸੀ, ਜਿਹੜੇ ਬੰਦੇ ਇਕੱਠੇ ਆ। ਹਾਂ ਗੱਲ ਤਾਂ ਇਹ ਆ ਨਾ ਜੀ। ਲਓ ਜੀ ਗੱਲ ਇਹ ਆ, ਹੁਣ ਕਹਿ ਰਿਹਾ ਮੈਂ ਨਹੀਂ ਉਹ ਫੈਸਲਾ ਪੜਿਆ। ਇਹ ਤਾਂ ਮੇਰੇ ਤਾਂ ਭਾਂਡੇ ਹੀ ਆਣੇ ਆ। ਹਾਂਜੀ ਕੁੱਕੜਾਂ ਵਾਲੇ ਤਾਂ ਵਿੱਚ ਬੰਦੇ ਹੋਰ ਆ ਗਏ ਵੇ। ਆ ਗਏ ਹੁਣ ਹਲ ਲੰਮਾ ਨਾ ਪਾ ਲਈਏ। ਹਾਂ ਹੁਣ ਹਾਲ ਲੰਮਾ ਪਾ ਲੈ। ਫਸ ਰਿਹਾ। ਨਹੀਂ ਉਹ ਹਾਂਡੀ ਹੋ ਗਈ ਸੀ ਸਾਡੀ। ਤੇ ਹੁਣ ਰਾਣਾ ਸਾਹਿਬ ਤੇ ਉਸਮਾਨ ਸਾਹਿਬ ਦਾ ਦੱਸਿਆ, ਉਹਨਾਂ ਨੇ ਮੈਨੂੰ ਹੁਣ ਲੇਟ ਦੱਸਿਆ। ਅਸੀਂ ਤਾਂ ਪੱਗ ਬੰਨ ਕੇ ਖਾਵਾਂਗੇ ਬਈ, ਬੜਾ ਸਵਾਦ ਆਊਗਾ। ਤੇ ਪਠਾਨ ਭਰਾ ਵੀ ਸਾਡੇ ਆਣਗੇ ਇਨਸ਼ਾਅੱਲਾ। ਉਹਨਾਂ ਨੂੰ ਪਕਵਾਵਾਂਗੇ ਜੀ। ਹਾਂ ਜਿਉਂਦੇ ਵਾਸਤੇ ਰਹੋ ਜੀ। ਤੁਸੀਂ ਸਾਡੀ ਗੱਲ ਕੀਤੀ ਹੋਈ ਗੱਲ ਦੀ ਕਦਰ ਕੀਤੀ। ਹਾਂਜੀ ਬੜੀ ਦੇਖੋ ਨਾ, ਮਿਹਰਬਾਨੀ ਜੀ ਉਹਨਾਂ ਦੀ। ਮੈਂ ਉਹ ਸੋਟੀ ਇਨਸਾਫ ਦੀ ਫੜਾਈ ਤੇ ਬੰਦੇ ਨੇ ਇਨਸਾਫ ਕੀਤਾ। ਇਹ ਗੱਲ ਸੀ। ਜਿਉਂਦੇ ਵਾਸਤੇ ਰਹੋ। ਰੱਬ ਤੁਹਾਡੀ ਤੰਦਰੁਸਤੀ ਰੱਖੇ,
ਰੱਬ ਤੁਹਾਨੂੰ ਸੁਖੀ ਰੱਖੇ। ਹਾਂਜੀ, ਹਾਂਜੀ। ਮੈਂ ਤਾਂ ਸਿਰਫ ਇਹ ਗੱਲ ਕਰਦਾ ਹੁੰਨਾ, ਜਿਵੇਂ ਚਲੋ ਆਪਾਂ ਇਦਾਂ ਸਾਰੀ ਗੱਲ ਸਾਂਝ ਚ ਆ ਨਾ, ਤੁਸੀਂ ਜਿੱਥੇ ਜਿੱਥੇ ਵੀ ਵਸ ਰਹੇ ਆ ਸਾਂਝ ਬਣਾ ਕੇ ਰੱਖਿਓ। ਜਿਸ ਟਾਈਮ ਕੰਮਕਾਰ ਤੋਂ ਵਿਹਲੇ ਹੋ ਨਾ, ਕਿਸੇ ਭੈਣ ਭਰਾ ਕੋ ਬੈਠਿਆ ਕਰੋ, ਕੋਈ 4 ਜੀ ਰਲ ਕੇ ਬੈਠਿਆ ਕਰੋ, ਇਦਾਂ ਪਕਾ ਲਿਆ ਖਾ ਲਿਆ। ਹੁਣ ਜਾਮਣਾ ਦੀ ਮੈਂ ਗੱਲ ਕੀਤੀ, ਇੱਥੇ ਸਤ ਬਿਸਮਿਲ੍ਲਾ ਜਮ ਆਓ, ਤੁਹਾਡਾ ਆਪ ਦਾ ਘਰ ਆ। ਪਰ ਜੇ ਤੁਸੀਂ ਜਿੱਥੇ ਵੀ ਹੈਗੇ ਆ, ਤੁਸੀਂ ਨਹੀਂ ਪਹੁੰਚ ਸਕਦੇ, ਦੂਰ ਆ ਕਿਤੇ, ਉੱਥੇ ਬਹਿ ਕੇ ਜਾਮਣਾ ਖਾਓ, ਮੌਜਾਂ ਲੁੱਟੋ ਯਾਰ। ਇਹ ਟਾਈਮ ਹਰ ਬੰਦੇ ਨੂੰ ਦੁੱਖ ਸੁੱਖ ਹੁੰਦੇ ਆ, ਅੰਦਰੋਂ ਤਾਂ ਕਿਸੇ ਨੇ ਕਿਸੇ ਨੂੰ ਨਹੀਂ ਨਾ ਫਰੋਲਿਆ, ਬੰਦੇ ਰੁੱਝੇ ਹੋਏ ਆ, ਬੰਦਿਆਂ ਦੇ ਫਸੇ ਪਏ ਆ। ਮੈਂ ਕਹਿੰਦਾ 6-6 ਫੁੱਟ ਦੇ ਬੰਦੇ, ਕੱਦਾਂ ਕੱਠਾਂ ਵਾਲੇ ਤੰਦਰੁਸਤ ਬੰਦੇ ਪਰੇਸ਼ਾਨੀਆਂ ਨੇ ਡੇਗ ਲਏ। ਪਰੇਸ਼ਾਨੀ ਹਾਂ, ਇਹ ਨਹੀਂ ਬੰਦਾ ਪੂਰਾ ਹੁੰਦਾ। ਉਹ ਗਾਣਾ ਨਹੀਂ ਹੈਗਾ, ਬੀਤ ਜਾਣੀਆਂ ਇਹ ਰੁੱਤਾਂ ਹਾਣੀਆਂ, ਹਾਏ ਜੇ ਨਾ ਮਾਣੀਆਂ ਟੋਲਦਾ ਰਹੀਂ। ਟੋਲਦਾ ਰਹੇ। ਹਾਂ ਉਹ ਫਿਰ ਟਾਈਮ ਮੁੜ ਕੇ ਨਹੀਂ ਆਣਾ ਵਾਪਸ। ਨਹੀਂ ਹਾਂਜੀ, ਉਹ ਟਾਈਮ ਨਹੀਂ ਆਣਾ। ਮਿੱਟੀ ਨਾਲ ਫੋਲ ਫਰੀਦਾ, ਹਾਂ। ਯਾਰ ਗਵਾਚੇ ਨਹੀਂ ਲੱਭਦੇ। ਬਸ ਇਹੀ ਸੁਨੇਹਾ ਜੀ, ਕਿ ਰਲ ਮਿਲ ਕੇ ਰਹੋ, ਜਿਹੜਾ ਟਾਈਮ ਲੱਭੇ ਉਹ ਜੀਓ। ਤੇ ਹਾਂਜੀ। ਬਾਕੀ ਤਾਂ ਦੁੱਖ ਸੁੱਖ ਚੱਲ ਰਹੇ ਆ, ਉਹ ਸਾਰਿਆਂ ਨਾਲ ਹੀ ਆ। ਇਹ ਨਾ ਸਮਝੀ ਵੀ ਤੇਰੇ ਇਕੱਲੇ ਨਾਲ ਨਾ, ਤਕੜਾ ਰਹੀਂ। ਹਾਂ, ਤਕੜਾ ਰਹੇ। ਤਕੜਾ ਰਹੀਂ, ਬਸ ਸਾਡਾ ਤੇ ਇਹ ਸੁਨੇਹਾ, ਤਕੜਾ ਰਹੀਂ। ਊਂਚ ਨੀਚ ਆਂਦੀ ਰਹਿੰਦੀ ਆ, ਇਹ ਢਲਦਾ ਪਰਛਾਵਾਂ, ਇਹ ਢਲਦਾ ਪਰਛਾਵਾਂ, ਕਦੀ ਇੱਧਰ ਹੁੰਦਾ ਕਦੀ ਕਦੀ ਇੱਧਰ। ਤੇਰੀ ਨਾ ਢਾਈ, ਹਾਂ, ਵੀ ਢੇਰੀ ਨਾ ਫਲਾਣੇ ਨੇ- ਢਾਈ, ਹਾਂ ਤੇ ਢਲਦਾ ਪਰਛਾਵਾਂ, ਕਦੀ ਦਿਨ ਇੱਧਰ ਹੁੰਦਾ ਕਦੀ ਇੱਧਰ ਬਸ ਹੁੰਦਾ। ਬਸ ਤਕੜੇ ਹੋ ਕੇ ਟਾਈਮ ਟਪਾ ਜਾਓ, ਤੇ ਅੱਲਾ ਦੀ ਜ਼ਾਤ ਤੁਹਾਡੀ ਅਮਦਾਦ ਕਰੇ, ਅੱਲਾ ਤੁਹਾਡੇ ਵਾਸਤੇ ਸਖਿਆਈਆਂ ਕਰੇ। ਹਾਂ, ਸੁਖੀ ਰਹੋ, ਜਿੱਥੇ ਰਹੋ, ਤੰਦਰੁਸਤ ਰਹੋ, ਤੰਦਰੁਸਤੀ ਮੰਗਦੇ ਰਹੋ, ਇੱਕ ਹਾਂਜੀ, ਦੂਏ ਨੂੰ ਹਾਂਜੀ। ਦੁਆਵਾਂ ਦਿੰਦੇ ਰਹੋ। ਕਿਆ ਬਾਤ। ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰਹੋ। ਦੱਬ ਲਓ ਜੀ ਬਟਨ, ਪਾਣੀ ਭਰ ਗਿਆ। ਕਰਤਾ ਬੰਦ ਕਰ ਦੇ ਬਟਨ ਦੱਬ। ਚਲੋ, ਚਾਹ ਹੋਰ ਹੈਗੀ?